ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 10 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਪੰਜਾਬ ਦੇ ਹੀਰਿਆਂ ਤੋਂ ਜਿਹੜੇ ਕੇਜਰੀਵਾਲ ਨੇ ਭਰਤੀ ਕੀਤੇ ਸੀਗੇ। ਸ਼ਰਮਾ ਜੀ ਕਹਿੰਦੇ ਇਹਨਾਂ ਹੀਰਿਆਂ ਨੇ ਹੁਣ ਫੇਰ ਕੋਈ ਨਵਾਂ ਚੰਨ ਚਾੜਤਾ ਜੀ। ਪ੍ਰਵੀਨ ਜੀ, ਆਪਾਂ ਅਕਸਰ ਗੱਲ ਕਰਦੇ ਆਏ ਹਾਂ ਕਿ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਜੀ ਜੀ, ਉਸ ਦਿਨ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਦਰਜਨ ਦੇ ਕਰੀਬ MLA, ਜਿਨ੍ਹਾਂ ਚ ਮੰਤਰੀ ਵੀ ਵੱਡੀ ਗਿਣਤੀ ਸ਼ਾਮਲ ਨੇ, ਉਹ ਭ੍ਰਸ਼ਟਾਚਾਰ ਤੋਂ ਲੈ ਕੇ ਹੋਰ ਕਈ ਰੰਗੀਨ ਸੰਗੀਨ ਮਾਮਲਿਆਂ ਚ ਫਸ ਚੁੱਕੇ ਨੇ ਤੇ ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤੁਸੀਂ ਇਹ ਦੇਖੋ ਕਿ ਕੱਟੜ ਇਮਾਨਦਾਰ ਦੇ ਬੋਝ ਟੰਗਣ ਵਾਲੇ ਦੇ ਦੌਰ ਦੇ ਵਿੱਚ 6-6 ਬੰਦੇ, 7-7 ਬੰਦੇ ਤੁਹਾਡੇ ਅੰਦਰ ਜਾਇਆ ਹੁਣ ਤੇ 5-4 ਬੰਦੇ ਹੋਰ ਮਸਲਿਆਂ ਕਰਕੇ ਵਿਵਾਦਤ ਘੇਰਿਆਂ ਚ ਫਸੇ ਹੋਣ ਜੀ। ਤੇ ਫਿਰ ਇਹ ਉਹ ਸਰਕਾਰ ਜਿਹੜੀ ਦੂਸਰਿਆਂ ਬਾਰੇ ਗੋਗਾ ਗਾਉਂਦੀ ਸੀ ਜੀ, ਇਹ ਤਾਂ ਹੋਟਲਾਂ 'ਚ ਵੀ ਹਿੱਸਾ ਪਾਉਂਦੇ ਨੇ ਜੀ, ਇਹ ਤਾਂ ਬ੍ਰੈਡਾਂ ਵਾਲਿਆਂ ਤੋਂ ਵੀ ਕਮਿਸ਼ਨ ਮੰਗਦੇ ਨੇ ਜੀ, ਹੈਨਾ, ਉਹ ਆਪ ਟਰੈਲੀ ਚੋਰ ਨਿਕਲ ਰਹੇ ਨੇ। ਸਹੀ। ਮਤਲਬ ਜਿਨ੍ਹਾਂ ਨੇ ਕਿਸਾਨਾਂ ਦੀਆਂ ਦਰਜਨਾਂ ਦੇ ਹਿਸਾਬ ਨਾਲ ਟਰੈਕਟਰ ਟਰੈਲੀਆਂ ਖੁਰਦ-ਬੁਰਦ ਕੀਤੀਆਂ, ਕੂਲਰ ਪੱਖੇ ਤੱਕ ਨਹੀਂ ਛੱਡੇ, ਹੈਨਾ, ਦਰੀਆਂ ਤੱਕ ਲੈ ਗਏ, ਹੈਨਾ, 40 ਪਤੀਲੀ ਤੱਕ ਚੱਕ ਕੇ ਲੈ ਗਏ, ਹੈਨਾ, ਤੇ ਉਹ ਕੱਟੜ ਇਮਾਨਦਾਰ ਦੇ ਬੋਰਡ ਲਾਉਂਦੇ ਨੇ। ਪਰ ਮਾਮਲਾ ਉੱਥੇ ਤੱਕ ਹੀ ਰੁਕ ਜਾਂਦਾ ਤਾਂ ਵੀ ਸਮਝ ਸੀ ਕਿ ਉਹਦੇ ਵਿੱਚ ਪੁਲਿਸ ਵੀ ਇਨਵੋਲਵ ਸੀ, ਪ੍ਰਸ਼ਾਸਨ ਵੀ ਇਨਵੋਲਵ ਸੀ, ਸਰਕਾਰ ਵੀ ਇਨਵੋਲਵ ਸੀ। ਕੋਈ ਕਿਸੇ MLA ਦੇ ਰਿਸ਼ਤੇਦਾਰ ਦੇ ਘਰੋਂ ਮਿਲ ਰਹੀ ਹੈ ਟਰੈਲੀ, ਕੋਈ ਹਰਿਆਣੇ ਚੋਂ ਲੱਭ ਰਹੀ ਹੈ ਕਿਸੇ ਦੇ ਘਰੋਂ, ਕੋਈ ਇਹਨਾਂ ਦੇ ਹੀ ਮੇਅਰ ਹੈ ਜੀ, ਪ੍ਰਧਾਨ ਹੈ ਜੀ ਨਗਰ ਕੌਂਸਲ ਦੀ ਨਾਭੇ ਦੀ, ਉਹਦੇ ਘਰ ਵਾਲੇ ਦੇ ਟਿਕਾਣਿਆਂ ਤੋਂ ਮਿਲ ਰਹੀਆਂ ਨੇ। ਸੋ ਵਰਤਾਰਾ ਆਪਣੇ ਆਪ ਚ ਉਹ ਸੀਗਾ ਕਿ ਹੁਣ ਕੌਣ ਕਹੇ ਕਿ ਮਹਾਰਾਣੀ ਅੱਗਾ ਢਕੋ, ਤਾਂ ਇਹ ਹਾਲ ਹੈ ਇਹਨਾਂ ਦਾ। ਮਤਲਬ ਕਹਿੰਦਾ ਤੁਸੀਂ ਆਪ ਹੀ ਜਦੋਂ ਕਰਦੇ ਤਾਂ ਕਾਰਵਾਈ ਕਿਹਦੇ ਤੇ ਹੋਊਗੀ? ਇਹਨਾਂ ਦੇ ਤੁਸੀਂ ਹਿਸਾਬ ਲਾਓ, ਵਿਜੇ ਸਿੰਗਲਾ 2022 ਦੇ ਵਿੱਚ ਆਪੇ ਸਾਹਮਣੇ ਲਿਆਂਦਾ ਕਿ ਲਓ ਜੀ ਇਸ ਤਰ੍ਹਾਂ ਕਾਂ ਟੰਗਤਾ, ਬਾਅਦ ਚੋਂ ਕਲੀਨ ਚਿੱਟਾਂ ਵੀ ਮਿਲ ਗਈਆਂ, ਤੁਰੇ ਫਿਰਦੇ ਨੇ। 2023 ਚ ਫਿਰ ਅਮਿਤ ਰਤਨ, ਆਪਾਂ ਹੈਨਾ, ਕੋਟ ਫੱਤੇ ਵਾਲਾ, ਉਹਦਾ ਮਾਮਲਾ ਆ ਗਿਆ ਜੀ ਜੀ। ਫਿਰ 2023 ਚ MLA ਜਸਵੰਤ ਸਿੰਘ ਗੱਜਣ ਮਾਜਰੇ ਵਾਲਾ ਮਾਮਲਾ ਆ ਗਿਆ। ਇਹ ਮੈਂ ਉਹ ਨਾਂ ਗਿਣਾ ਰਿਹਾ ਜਿਨ੍ਹਾਂ ਨੇ ਅੰਦਰ ਦੀ ਹਵਾ ਖਾਧੀ ਹੈ ਜੀ। ਸਹੀ ਹੈ ਨਾ। ਫਿਰ 2025 ਚ ਰਮਨ ਅਰੋੜਾ ਆ ਗਿਆ, ਵਿਜੀਲੈਂਸ ਨੇ ਚੱਕ ਲਿਆ, ਭ੍ਰਸ਼ਟਾਚਾਰ ਵਾਲਾ ਮਾਮਲਾ ਜੀ। ਫਿਰ 2025 ਚ ਮਨਜਿੰਦਰ ਸਿੰਘ ਲਾਲਪੁਰਾ, 2013 ਵਾਲੇ ਮਾਮਲੇ ਚ ਸਜ਼ਾ ਹੋ ਗਈ। ਹੁਣ ਕਲੀਨ ਚਿੱਟ ਕਿਵੇਂ ਮਿਲੀ ਆ ਸਭ ਨੂੰ ਪਤਾ ਹੈ, ਸਮਝੌਤਾ ਕਿਵੇਂ ਹੈ ਨਾ। ਜੀ ਜੀ ਬਿਲਕੁਲ। ਫਿਰ ਲਾਲਜੀਤ ਭੁੱਲਰ ਵਾਲਾ ਆ ਗਿਆ, ਹਰਮੀਤ ਪਠਾਨ ਮਾਜਰੇ ਵਾਲਾ ਆ ਗਿਆ। ਇਹ ਤੋਂ ਬਿਨਾਂ ਤੁਸੀਂ ਇਹ ਦੇਖ ਲਓ, ਕਟਾਰੂ ਚੱਕ ਵਾਲਾ ਮਾਮਲਾ ਪਿਆ ਹੈ ਨਾ, ਇੱਕ ਹੋਰ ਉਹ ਕਿੰਨਾ ਹੀ। ਤੇ ਹੁਣ ਤਾਜ਼ਾ ਮਾਮਲਾ ਕਿ ਬਈ ਟਰੈਲੀ ਤਾਂ ਇਹਨਾਂ ਦਾ ਮੇਰਾ ਕਮਿਸ਼ਨ ਬਣਦਾ ਜਿੰਨੀ ਟਰਾਲੀ ਹੈ ਜੀ। ਅੱਛਾ। 2 ਮੰਤਰੀਆਂ ਦੀ ਇੱਕ ਟਰੈਲੀ ਬਣਾਉਣ ਵਾਲੀ ਕੰਪਨੀ ਦੇ ਬੰਦੇ ਨਾਲ ਗੱਲ ਹੋ ਰਹੀ ਹੈ, ਮਲਕੀਤ ਨਾਲ। ਠੀਕ ਹੈ। ਉਹਦਾ ਦਾਅਵਾ ਹੈ ਕਿ ਆ ਦੋਏ ਜਿਹੜੇ ਫੋਨ ਤੇ ਹੈਗੇ ਨੇ ਮੇਰੇ ਨਾਲ ਇਹ ਮੰਤਰੀ ਨੇ। ਤੇ ਆਵਾਜ਼ ਸੁਣਿਆ ਲੱਗਦਾ ਹੈ ਹੁਣ ਇਹ ਜਾਂਚ ਦਾ ਵਿਸ਼ਾ ਹੋਊਗਾ। ਅਜੇ ਤੱਕ ਉਹ ਮੂੰਹ ਖੋਲਣ ਲਈ ਤਿਆਰ ਨਹੀਂ। ਚੁੱਪੀ ਦਾ ਮਤਲਬ ਸਪਸ਼ਟ ਹੈ ਕਿ ਕੁਝ ਦਾਲ ਚ ਕਾਲਾ ਹੈ। ਕਾਲਾ, ਸਹੀ ਹੈ। ਮੰਤਰੀ ਮੁੰਡੀਆਂ ਤੇ ਹੈਨਾ, ਲਾਲਜੀਤ ਭੁੱਲਰ, ਆਪਣਾ ਨਾ ਕੁਲਦੀਪ ਧਾਲੀਵਾਲ। ਹਾਂਜੀ। ਹਾਂ, ਕੁਲਦੀਪ ਧਾਲੀਵਾਲ ਦੇ ਲਈ ਟਰੈਲੀ ਬਣਵਾਈ ਗਈ। ਹੁਸ਼ਿਆਰਪੁਰ ਖੇਤਰ ਤੋਂ ਟਰੈਲੀ ਬਣਵਾਉਂਦੇ ਨੇ। ਕਹਿੰਦੇ ਜੀ ਮੁੰਡੀਆਂ ਨੇ ਫੋਨ ਕੀਤਾ, ਹੈਨਾ, ਪ੍ਰਦੀਪ ਮੁੰਡੀਆਂ ਉਹਦੇ ਫੋਨ ਦੇ ਆਧਾਰ ਤੇ ਬਣੀ ਜੀ। ਠੀਕ ਹੈ। ਤੇ ਜੀ ਬਣੀ ਕੁਲਦੀਪ ਧਾਲੀਵਾਲ ਲਈ, ਸਾਲਾਂ ਬੀਤ ਗਏ ਜੀ, ਉਹਦੇ ਪੈਸੇ ਨਹੀਂ ਦਿੰਦੇ। ਵਾਹ, ਬੜੀ ਪ੍ਰਾਪਤੀ ਹੈ।
ਤੇ ਅਗਲਾ ਜਦੋਂ ਪੈਸਾ ਮੰਗਣ ਜਾਵੇ ਕਹਿੰਦਾ ਜੀ ਕਿ ਮੈਨੂੰ ਕਹਿੰਦੇ ਨੇ ਇਹਨਾਂ ਦਾ ਸਾਡਾ ਕਮਿਸ਼ਨ ਬਣਦਾ। ਤੇ ਜਦੋਂ ਉਹਨੇ ਕਿਹਾ ਜੀ ਕਿ ਇਹਦੇ ਵਿੱਚ ਐਂ ਬੱਚਤ ਪਾਉਣ ਨੂੰ ਥੋੜਾ ਹੁੰਦਾ, ਚਲੋ ਮੇਰਾ ਜਿਹੜਾ ਮਾੜਾ ਮੋਟਾ ਉੱਪਰ ਵਾਲਾ ਪ੍ਰੋਫਿਟ ਹੈ ਤੁਸੀਂ ਉਹ ਛੱਡ ਦਿਓ, ਪਰ ਜਿੰਨਾ ਲੋਹਾ ਲੱਗਿਆ ਸਮਾਨ ਲੱਗਿਆ ਉਹਦਾ ਤਾਂ ਦੇ ਦਿਓ, ਤਾਂ ਅਸੀਂ ਵੀ ਤਾਂ ਮੁੱਲ ਖਰੀਦਿਆ, ਦਿਹਾੜੀ ਤੇ ਮੈਂ ਬੰਦੇ ਰੱਖੇ ਨੇ ਅੱਗੇ ਬਣਾਉਣ ਵਾਲੇ। ਬਿਲਕੁਲ। ਤੇ ਉਹਨੂੰ ਕਹਿੰਦੇ ਫਿਰ ਐਂ ਕਰ ਆਪਣੀ ਫੈਕਟਰੀ 'ਚ ਹਿੱਸਾ ਪਾ ਲਾ ਸਾਡਾ। ਮਤਲਬ ਪਿੰਡਾਂ ਕਸਬਿਆਂ ਦੇ ਵਿੱਚ ਜਿਹੜੇ ਨੌਜਵਾਨ ਕੰਮ ਕਰਨਾ ਚਾਹੁੰਦੇ ਨੇ, ਤੁਸੀਂ ਉਹਨਾਂ ਤੋਂ ਹਿੱਸੇ ਪਾਉਂਦੇ ਹੋ, ਫਿਰ ਹਿਸਾਬ ਲਾ ਲਓ ਜਿਹੜੇ ਉਹ 5-5 ਹਜ਼ਾਰ ਬਦਲੀਆਂ ਦੇ ਲੈਣ ਵਾਲਿਆਂ ਨੂੰ ਭੰਡਦੇ ਸੀ, ਤੁਸੀਂ ਉਹਨਾਂ ਤੋਂ ਵੀ ਹਿੱਸਾ ਨਿਕਲੇ ਜੀ। ਸਹੀ ਗੱਲ। ਮਤਲਬ ਪਹਿਲੀਆਂ ਸਰਕਾਰਾਂ ਪੰਜਾਬ ਦੀਆਂ ਦੁੱਧ ਧੋਤੀਆਂ ਨਹੀਂ ਸੀ, ਤੇ ਜੇ ਉਹਨਾਂ ਦਾ ਭ੍ਰਸ਼ਟਾਚਾਰ ਸਿਰ ਚੜ ਕੇ ਬੋਲਣ ਲੱਗਿਆ ਤਾਂ ਲੋਕਾਂ ਨੇ ਤੁਹਾਨੂੰ ਚੁਣਿਆ ਸੀ। ਸਹੀ ਹੈ। ਤੇ ਤੁਸੀਂ ਜੋ ਚੰਨ ਚਾੜ ਰਹੇ ਹੋ ਇਹ ਸਭ ਦੇ ਸਾਹਮਣੇ, ਔਰ ਖਾਸ ਕਰਕੇ ਜਿਨ੍ਹਾਂ ਨੇ ਉਹ ਆਡੀਓ ਸੁਣੀ ਆ ਤਾਂ ਉਹਨਾਂ ਨੂੰ ਅੰਦਾਜ਼ਾ ਹੋ ਜਾਊਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੀਰੇ ਪੈਕੇਜ 'ਚ ਕਿੰਨਾ ਕੁਝ ਦਿੰਦੇ ਨੇ। ਉਹ ਇੱਕ ਪੈਕੇਜ ਆ ਪੂਰਾ ਆਡੀਓ। ਜੀ ਸਹੀ ਹੈ। ਇਹ ਸਰਕਾਰ ਚੱਲਦੀ ਕਿਵੇਂ ਆ, ਕੰਮ ਕਿਵੇਂ ਕਰਦੀ ਆ, ਖਾਂਦੀ ਕਿਵੇਂ ਆ, ਲੁੱਟਦੀ ਕਿਵੇਂ ਆ, ਡਰਾਉਂਦੀ ਕਿਵੇਂ ਆ, ਧਮਕਾਉਂਦੀ ਕਿਵੇਂ ਆ, ਸਾਰਾ ਕੁਝ ਇੱਕ ਪੈਕੇਜ ਆ। ਉਹਦੇ ਵਿੱਚ ਜਿੰਨੀ ਘਟੀਆ ਸ਼ਬਦਾਵਲੀ ਵਰਤੀ ਆ ਇੱਕ ਮੰਤਰੀ ਨੇ, ਹੈ ਨਾ, ਮਤਲਬ ਕਥਿਤ ਤੌਰ ਤੇ ਉਹ ਵੀਡੀਓ ਦਮ ਭਰਦੀ ਆ ਕਿ ਹਾਂ ਕਿ ਆਹ ਸ਼ਬਦਾਵਲੀ ਹੈ ਜੀ ਜੀ। ਤੇ ਉਹ ਸ਼ਬਦ ਅਜੇ ਹੈ ਕਿ ਜਿਹੜਾ ਮਤਲਬ ਬੀਪ ਲਾ ਕੇ ਵੀ ਚਲਾਉਣਾ ਮੈਨੂੰ ਤਾਂ ਵਾਜਬ ਨਹੀਂ ਲੱਗਦਾ, ਜਿਹੜੇ ਲੋਕ ਆਵਾਜ਼ ਹੀ ਲਾਉਂਦੇ ਨੇ, ਮਤਲਬ ਇੰਨਾ ਘਟੀਆ ਸ਼ਬਦ। ਸਹੀ ਗੱਲ ਹੈ ਜੀ, ਬਿਲਕੁਲ। ਫਿਰ ਉਹਦੇ ਵਿੱਚ ਹੀ ਤੁਸੀਂ ਤੁਹਾਡੇ ਤੇ ਉੱਤੇ ਕਮਿਸ਼ਨ ਦੇ ਦੋਸ਼ ਲੱਗ ਰਹੇ ਨੇ, ਉਹਦੇ ਵਿੱਚ ਤੁਹਾਡੇ ਤੇ ਪਿੰਡ ਦੀ ਸ਼ਾਮ ਲੜ ਦੱਬਣ ਦੇ ਦੋਸ਼ ਲੱਗ ਰਹੇ ਨੇ ਜੀ। ਇੱਕ ਸਿਧਾਰਥ ਬੰਦਾ ਸ਼ਰੇਆਮ ਕਹਿ ਰਿਹਾ ਕਿ ਤੁਸੀਂ ਕਿੰਨੀ ਦੱਬੀ ਹੈ ਸਾਨੂੰ ਨਹੀਂ ਪਤਾ, ਹੈ ਨਾ। ਫਿਰ ਉਹਦੇ ਵਿੱਚ ਤੁਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਕਮਿਸ਼ਨ ਮੰਗਦੇ ਹੋ, ਤੁਸੀਂ ਹਿੱਸਾ ਪੱਤੀ ਕਰਦੇ ਹੋ, ਤੁਸੀਂ ਕਿਸੇ ਦਾ ਪੈਸਾ ਮਾਰਦੇ ਹੋ। ਉਹ 'ਚ ਦੋਸ਼ ਲੱਗ ਰਹੇ ਨੇ ਕਿ ਵੀ ਤੁਸੀਂ ਤਾਂ ਮਤਲਬ ਕਿ ਹਿੱਸੇ ਵੀ ਪਾਉਣ ਨੂੰ ਫਿਰਦੇ ਹੋ ਦੂਜਿਆਂ ਦੇ ਕਾਰੋਬਾਰਾਂ 'ਚ। ਉਹਦੇ ਵਿੱਚ ਦੋਸ਼ ਲੱਗ ਰਹੇ ਨੇ ਤੁਸੀਂ ਪੁਲਿਸ ਵੀ ਭੇਜਦੇ ਹੋ, ਤੁਸੀਂ ਅਫਸਰ ਅਧਿਕਾਰੀਆਂ ਤੋਂ ਫੋਨ ਕਰਾ ਕੇ ਡਰਾਉਣੇ ਧਮਕਾਉਣੇ, ਤੁਸੀਂ ਹੋਰ ਪਰਚੇ ਵੀ ਪਾਉਂਦੇ ਹੋ। ਉਹਦੇ ਵਿੱਚ ਗੈਂਗਸਟਰਾਂ ਰਾਹੀਂ ਗੋਲੀਆਂ ਚਲਾਉਣ ਦੇ ਦੋਸ਼ ਵੀ ਲੱਗਦੇ ਨੇ। ਸਹੀ ਗੱਲ। ਇਹ ਪੂਰਾ ਪੈਕੇਜ ਇੱਕ ਸਰਕਾਰ ਦਾ ਪੈਕੇਜ ਹੈ, ਇਹ ਹੈ ਸਰਕਾਰੀ ਕੰਮ। ਤੇ ਹੁਣ ਦੇਣ ਜਵਾਬ। ਕੱਲ ਦੇ ਸਾਡੇ ਮੀਡੀਆ ਦੇ ਕਿੰਨੇ ਸਾਥੀ ਇਹਨਾਂ ਦੋਵਾਂ ਮੰਤਰੀਆਂ ਦੇ ਮਗਰ ਲੱਗੇ ਨੇ, ਹੁਣ ਬੋਲ ਕੇ ਰਾਜੀ ਨਹੀਂ। ਮੈਂ ਕਹਿੰਦਾ ਹੋ ਸਕਦਾ ਕਿ ਕੱਲ ਨੂੰ ਇਹਨਾਂ ਨੂੰ ਟੰਗ ਦੇਣ, ਕਹਿਣ ਦੇਖੋ ਜੀ ਅਸੀਂ ਕਿੰਨੇ ਕੱਟੜ ਇਮਾਨਦਾਰ, ਕਿ ਅਸੀਂ ਮਤਲਬ ਕਿ ਜੀ ਆਪਣੇ ਮੰਤਰੀਆਂ ਨੂੰ ਬਖਸ਼ਦੇ ਨਹੀਂ। ਸਹੀ ਗੱਲ। ਕਾਹਦੇ ਇਮਾਨਦਾਰ ਜੀ, ਹਰ ਰੋਜ਼ ਤੁਹਾਡਾ ਕੋਈ ਬੰਦਾ ਇਹੋ ਜਿਹਾ ਘਪਲੇਬਾਜ਼ ਨਿਕਲ ਰਿਹਾ। ਤੁਹਾਡੀ ਚੋਣ ਵੀ ਹੈਗੀ ਹੈ, ਪਰ ਉਹ ਜਿਹੀ ਜੀ ਕੋਕੋ ਹੋਏ ਜੇ ਨਿਆਣੇ, ਜਦੋਂ ਆਪ ਤੁਸੀਂ ਭ੍ਰਸ਼ਟਾਚਾਰੀ ਕੇਸਾਂ ਚ ਉਲਝੇ ਹੋਵੋ। ਸਹੀ ਗੱਲ। ਤੇ ਅਗਾਂਹ ਕੀ ਹੋਊਗਾ? ਮਤਲਬ ਤੁਸੀਂ ਕਮਾਲ ਦੇਖੋ ਸਰਕਾਰ ਦਾ। ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ ਕਿ ਤੁਹਾਡਾ ਹੀ ਵਰਕਰ, ਤੁਹਾਡਾ ਹੀ ਨੁਮਾਇੰਦਾ, ਤੁਹਾਡਾ ਹੀ ਝੋਲੀ ਚੁੱਕ ਇੱਕ ਸਰਪੰਚ ਤੁਹਾਨੂੰ ਇਹ ਮੂੰਹ ਤੇ ਕਹਿੰਦਾ ਕਿ ਜਨਾਬ ਪੁਲਿਸ ਬਕਵਾਈ ਜਾਂਦੀ ਹੈ ਚਿੱਟਾ। ਸਹੀ ਗੱਲ। ਤੇ ਪ੍ਰਾਪਤੀ ਹੈ ਕਿ ਕੀ ਹੈ? ਅਖਬਾਰ 'ਚ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ, ਆ ਲੋ ਜੀ ਜੀ। ਅੱਛਾ। ਆ ਵਾਂਟਡ ਅਪਰਾਧੀ, 10 ਲੱਖ ਦਾ ਨਾਮ, ਦੂਏ ਤੇ ਵੀ 10 ਲੱਖ, 10-10 ਲੱਖ ਵਾਲੇ ਹੈ ਵੀ 7-8 ਹੈਗੇ ਨੇ, 5-5 ਲੱਖ ਵਾਲੇ ਵੀ ਨੇ, ਕਿ 28 ਬੰਦਿਆਂ ਦੀਆਂ ਫੋਟੋਆਂ ਛਾਪੀਆਂ। ਠੀਕ ਹੈ ਜੀ। 28 ਬੰਦਿਆਂ ਦੀਆਂ ਫੋਟੋਆਂ ਛਾਪ ਕੇ ਇਹ ਲਿਖਿਆ ਕਿ ਇਹ ਵਾਂਟਡ ਨੇ, ਸਾਨੂੰ ਲੋੜੀਂਦੇ ਨੇ, ਇਹਨਾਂ ਤੇ ਇੰਨੇ ਲੱਖ ਦਾ ਇਨਾਮ ਹੈ, ਕਰੋੜਾਂ ਦਾ ਇਨਾਮ ਬਣਦਾ ਹੈ। ਉੱਪਰ ਲਿਖਿਆ ਕੀ ਹੈ? ਗੈਂਗਸਟਰ ਮੁਕਤ ਪੰਜਾਬ ਭਾ, ਤੁਹਾਡੀ ਜਾਣਕਾਰੀ ਸਾਡੀ ਕਾਰਵਾਈ। ਇੱਕ ਪਾਸੇ ਤੁਸੀਂ ਗੈਂਗਸਟਰ ਮੁਕਤ ਲਿਖ ਰਹੇ ਹੋ, ਦੂਏ ਪਾਸੇ ਤੁਸੀਂ ਆਪਣੀ ਨਲਾਇਕੀ ਆਪੇ ਦਿਖਾ ਰਹੇ ਹੋ ਕਿ 28 ਬੰਦੇ ਸਾਤੋਂ ਨਹੀਂ ਲੱਭ ਹੁੰਦੇ। ਸਹੀ ਹੈ, ਬਿਲਕੁਲ ਸਾਤੋਂ ਨਹੀਂ ਪੜ ਹੋ ਰਹੇ। ਅਸੀਂ ਇਨਾਮ ਰੱਖ ਕੇ ਤੁਹਾਡੀਆਂ ਮਿਹਨਤਾਂ ਕਰ ਰਹੇ ਹਾਂ, ਤੁਸੀਂ ਸਾਨੂੰ ਜਾਣਕਾਰੀ ਦੇ ਦਿਓ। ਤੇ ਫਿਰ ਕਰਦੇ ਕਿਉਂ? ਆਮ ਲੋਕਾਂ ਨੂੰ ਤੰਗ, ਆਮ ਲੋਕਾਂ ਨੂੰ ਪਰੇਸ਼ਾਨ। ਜਿਹੜਾ ਖਦਸ਼ਾ ਆਪਾਂ ਲਗਾਤਾਰ ਪ੍ਰਗਟਾਉਂਦੇ ਆਏ ਆ ਕਿ ਇਹ ਸਰਕਾਰ ਕਿਤੇ ਸਾਰਾ ਕੁਝ ਢੱਕ ਕੇ ਖੁਦੇ ਤਾਂ ਨਹੀਂ ਬੀਜੇਪੀ ਕੰਨੀ ਨੂੰ ਭੇਜੀ ਜਾਂਦੀ। ਬਹੁਤ ਚਿਰ ਦਾ ਉਹ ਬੰਦੇ ਨੂੰ ਜੀ ਜਿਹੜਾ ਕਹਿੰਦਾ ਜੀ ਕਿ ਮੈਂ ਤਾਂ ਘਰੋਂ ਬਾਹਰ ਆਪ ਨਹੀਂ ਨਿਕਲ ਸਕਦਾ, ਮੇਰੇ ਜਵਾਕ ਨਹੀਂ ਨਿਕਲ ਸਕਦੇ, ਮੇਰੇ ਭਰਾ ਤੇ ਗੋਲੀਆਂ ਚਲਵਾਤੀਆਂ ਇਹਨਾਂ ਨੇ, ਤੇ ਜੇ ਅਸੀਂ ਕਿਤੇ ਜਾਣਾ ਹੋਵੇ ਅਸੀਂ ਗੱਡੀ ਬਦਲ ਕੇ ਜਾਂਦੇ ਹਾਂ, ਫੋਨ ਛੱਡ ਕੇ ਜਾਂਦੇ ਹਾਂ ਕਿ ਕਿਤੇ ਸਾਡੀ ਟ੍ਰੇਸ ਨਾ ਹੁੰਦੀ ਹੋਵੇ। ਇਹ ਸਥਿਤੀ ਹੈ ਪੰਜਾਬ ਦੇ ਵਿੱਚ। ਇਹ ਇੱਕ ਘਟਨਾ ਸਾਹਮਣੇ ਆਈ ਹੈ ਜੇ, ਇਹਦਾ ਮਤਲਬ ਕਿੰਨਿਆਂ ਨੂੰ ਐ ਡਰਾਉਂਦੇ ਧਮਕਾਉਂਦੇ ਹੋਣੇ, ਕਿੰਨਿਆਂ ਤੋਂ ਇਹ ਵਸੂਲੀ ਹੁੰਦੀ ਹੋਣੀ। ਤੇ ਫਿਰ ਅਜਿਹੀ ਸਥਿਤੀ 'ਚ ਬੰਦੇ ਦੀ ਬਾਂਹ ਫੜ ਰਿਹਾ ਰਵਨੀਤ ਬਿੱਟੂ, ਤੇ ਤੁਸੀਂ ਮੌਕਾ ਦੇ ਰਹੇ ਹੋ। ਤੇ ਅਗਲੇ ਨੇ ਬਿਠਾ ਕੇ ਪ੍ਰੈਸ ਕਾਨਫਰੰਸ ਕਰਾਤੀ। ਉਹਨਾਂ ਦਾ ਮਕਸਦ ਕੋਈ ਕਿਸੇ ਦਾ ਮਸਲਾ ਹੱਲ ਕਰਨਾ ਥੋੜਾ ਹੈ। ਸਹੀ ਗੱਲ ਹੈ, ਬਿਲਕੁਲ ਬਿਲਕੁਲ।
ਹੈ ਨਾ। ਉਹਨਾਂ ਨੇ ਵੀ ਸਭ ਨੇ ਚੋਣਾਂ ਲੜੀਆਂ ਨੇ, ਕਿਸੇ ਨੇ ਕਾਂਗਰਸ ਵੱਲੋਂ, ਕਿਸੇ ਨੇ ਕਿਸੇ ਵੱਲੋਂ, ਸਭ ਨੂੰ ਪਤਾ ਕਿਵੇਂ ਲੜੀਆਂ ਨੇ, ਹੈ ਨਾ। ਉਹਨਾਂ ਨੂੰ ਵੀ ਮੱਥੇ ਕਿਵੇਂ ਟਿਕਦੇ ਨੇ, ਉਹ ਵੀ ਲੁਧਿਆਣੇ ਵਰਗੇ ਸ਼ਹਿਰ ਸਭ ਨੂੰ ਪਤਾ, ਸਭ ਨੂੰ ਪਤਾ। ਸਹੀ ਗੱਲ। ਪਰ ਤੁਸੀਂ ਮੌਕਾ ਦੇ ਰਹੇ ਹੋ, ਕਿਉਂਕਿ ਅਗਲਿਆਂ ਨੂੰ ਪਤਾ ਹੈ ਕਿ ਇਸ ਮੌਕੇ ਸਾਡੇ ਕੋਲ ਜਿਹੜਾ ਬੈਠੂਗਾ ਤਾਂ ਅਸੀਂ ਉਹਨੂੰ ਵੱਡੇ ਪਲੇਟਫਾਰਮ ਤੇ ਦਿਖਾ ਸਕਦੇ ਹਾਂ। ਸਹੀ। ਇਸ ਲਈ ਉੱਥੇ ਫਿਰ ਤੁਹਾਡੀ ਪੁਲਿਸ ਵੀ ਕਾਰਵਾਈ ਕਰਨ ਤੋਂ ਝਿਜਕਦੀ ਆ, ਤੇ ਤੁਹਾਨੂੰ ਵੀ ਡਰ ਲੱਗਦਾ ਕਿਉਂਕਿ ਤੁਹਾਡਾ ਆਕਾ ਉਹਨੇ ਦਿੱਲੀ ਟੰਗਿਆ, ਪੂਰੇ ਵਾਲੇ ਦੀਆਂ ਲੱਤਾਂ ਲੜਖੜਾਉਣ ਲੱਗ ਜਾਂਦੀਆਂ ਦਿੱਲੀ ਜਾਂਦੇ ਦੀਆਂ, ਤੇ ਫਿਰ ਹੋਊਗਾ ਕੀ। ਇਸ ਲਈ ਇਹ ਹੀਰੇ, ਅਜੇ ਮੈਂ ਪਹਿਲਾਂ ਵੀ ਗੱਲ ਕਰ ਦੇਣਾ ਕਿ ਜਿਉਂ-ਜਿਉਂ ਚੋਣ ਦੇ ਨੇੜੇ ਜਾਓਗੇ ਨਾ, ਤੁਸੀਂ ਦੇਖਿਓ ਇਹ ਹੀਰਿਆਂ ਦੀ ਮਾਲਾ ਕਿਵੇਂ ਤੜਕ ਕੇ ਖਿਲਰਦੀ ਹੈ। ਇਹ ਖਿਲਰ ਰਹੀ ਹੈ ਜਨਾਬ, ਅਜੇ ਹੋਰ ਖਿਲਾਰੇ ਪੈਣਗੇ। ਜੀ ਬਿਲਕੁਲ। ਜਿਹੜੀ ਤੁਸੀਂ ਕਾਰਵਾਈ ਦੀ ਗੱਲ ਕੀਤੀ ਸੀ, ਸਿੰਗਲੇ ਦੀ ਉਦਾਹਰਨ ਸਾਰਿਆਂ ਦੇ ਸਾਹਮਣੇ ਹੈ। ਮਿਸਾਲ ਸਿੰਗਲੇ ਦੀ, ਮੁੱਖ ਮੰਤਰੀ ਕਹਿੰਦੇ ਸੀ ਮੈਂ ਕੋਈ ਨਹੀਂ ਛੱਡਣਾ, ਤੇ ਉਹ ਵੇਖ ਲਓ ਸਿੰਗਲਾ ਨਾਲ ਫਿਰਦਾ, ਸਮਾਗਮਾਂ ਦੇ ਵਿੱਚ ਤੁਰਿਆ। ਦੂਜੀ ਜਿਹੜੀ ਤੁਸੀਂ ਸ਼ਰਮਾ ਜੀ ਗੱਲ ਕੀਤੀ ਸੀ ਨਾ ਵੀ ਲਾਸਟ ਤੇ ਆ ਕੇ ਵੀ ਇਹ ਤਾਂ ਜਿਹੜੇ ਨੇ ਦੂਜੀ ਧਿਰ ਨੂੰ ਮੌਕਾ ਦੇ ਰਹੇ ਆ, ਇਹ ਤਾਂ ਆਪਾਂ ਬਹੁਤ ਚਿਰ ਦਾ ਤੁਸੀਂ ਕਈ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੋਂ ਪਤਾ ਲੱਗਦਾ ਕਿ ਪਾਲਾ ਤਿਆਰ ਕਰਕੇ ਕਿਹਦੇ ਲਈ ਦਿੱਤਾ ਜਾ ਰਿਹਾ। ਜਦੋਂ ਤੁਹਾਡਾ ਬਣਾਇਆ ਪੀੜਤ ਬੰਦਾ ਦੂਜੇ ਦੇ ਨਾਲ ਜਾ ਕੇ ਪ੍ਰੈਸ ਕਾਨਫਰੰਸ ਕਰਦਾ, ਤੇ ਇਹਦਾ ਮਤਲਬ ਕੀ ਹੈ? ਇਹ ਕੋਈ ਐਡਾ ਤਕੜਾ ਗੁਣਾ ਗਣਿਤਾ ਹੈ ਨਹੀਂ ਜਿਹੜਾ ਲੋਕਾਂ ਤੋਂ ਕੱਢਿਆ ਹੀ ਨਾ ਜਾਵੇ। ਇੰਨੇ ਕੁ ਤਾਂ ਲੋਕ ਜਾਣਦੇ ਨੇ ਪੋਲਿਟਿਕਸ ਨੂੰ, ਹੋਰ ਤਾਂ ਚਲੋ ਨਹੀਂ ਕਰ ਸਕਦੇ, ਬਾਲੀ ਵੱਡੀ ਤਾਂ ਖੋਜ ਨਹੀਂ ਕਰਨੀ ਔਖੀ ਹੈ। ਚਲੋ ਸ਼ਰਮਾ ਜੀ, 3-4 ਦਿਨ ਪਹਿਲਾਂ ਤੁਹਾਡੀ ਖਬਰ, ਮੈਂ ਉਸ ਦਿਨ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਖਬਰਾਂ ਜ਼ਰੂਰ ਸੁਣੀਆਂ ਸੀ। ਤੁਸੀਂ ਉਸ ਖਬਰ ਦੇ ਵਿੱਚ ਇੱਕ ਚਰਚਾ ਕੀਤੀ ਸੀ ਵੀ ਮੁਲਾਜ਼ਮਾਂ ਨੂੰ ਦੇਣ ਲਈ, ਤਨਖਾਹਾਂ ਦੇਣ ਲਈ ਵੀ ਪੈਸੇ ਹੈ ਨਹੀਂਗੇ। ਅੱਜ ਇੱਕ ਹੋਰ ਗੱਲ ਦੇ ਉੱਤੇ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਵੀ ਡੀਏ ਦਾ ਬਕਾਇਆ ਦੇਣ ਲਈ 15,000 ਕਰੋੜ ਰੁਪਇਆ ਚਾਹੀਦਾ, ਲੱਭ ਨਹੀਂ ਰਿਹਾ, ਵੀ ਕਿੱਥੋਂ ਲੈ ਗਏ? ਪ੍ਰਵੀਨ ਜੀ, ਜਦੋਂ 2022 ਦੇ ਵਿੱਚ ਜੀ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਪਹੁੰਚੇ ਸੀ ਨਾ, ਜੀ, ਉਹ ਬਹੁ ਮੰਜ਼ਿਲਾ ਇਮਾਰਤ ਹੈ। ਉਸ ਇਮਾਰਤ ਦੇ ਅੰਦਰ ਹਜ਼ਾਰਾਂ ਮੁਲਾਜ਼ਮ ਪੰਜਾਬ ਦੇ ਕੰਮ ਕਰਦੇ। ਸਹੀ ਹੈ। ਹਰ ਮੰਤਰੀ ਦਾ ਵਿਭਾਗ ਹੈ, ਅਫਸਰ ਦਾ ਵਿਭਾਗ ਹੈ, ਹਰ ਗਾਂ ਸਭ ਵਿਭਾਗ ਨੇ, ਪੂਰਾ ਪੰਜਾਬ ਉੱਥੋਂ ਚੱਲਦਾ ਸਰਕਾਰੀ ਤੌਰ ਤੇ। ਉਹ ਸਿਵਲ ਸਕੱਤਰੇਤ ਦੇ ਇਤਿਹਾਸ ਦੇ ਵਿੱਚ ਮੈਂ ਤਾਂ ਆਪਣੀ ਨਜ਼ਰ 'ਚ ਪਹਿਲੀ ਵਾਰ ਦੇਖਿਆ ਜਦੋਂ ਮੈਂ ਜੰਮਿਆ, ਤੇ ਮੇਰਾ ਖਿਆਲ ਹੈ ਕਿ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੋਏਗਾ ਕਿ ਇੱਕ ਮੁੱਖ ਮੰਤਰੀ ਉੱਥੇ ਮੁੱਖ ਮੰਤਰੀ ਬਣਨ ਤੋਂ ਬਾਅਦ, ਸਹੁੰ ਚੁੱਕਣ ਤੋਂ ਬਾਅਦ ਆਪਣੇ ਦਫ਼ਤਰ ਵੱਲ ਨੂੰ ਵਧੇ, ਤੇ ਉਹ ਬਹੁ ਮੰਜ਼ਿਲਾ ਇਮਾਰਤ ਦੇ ਗਰਾਊਂਡ ਫਲੋਰ ਤੋਂ ਲੈ ਕੇ ਧਰਾਤਲ ਤੋਂ ਲੈ ਕੇ ਉੱਪਰਲੀ ਸਿਖਰਲੀ ਮੰਜ਼ਿਲ ਤੱਕ ਉਹ ਸੈਂਕੜਿਆਂ ਹੀ ਖਿੜਕੀਆਂ, ਸੈਂਕੜਿਆਂ ਹੀ ਮੋਗੇ, ਸੈਂਕੜਿਆਂ ਹੀ ਰੋਸ਼ਨਦਾਨਾਂ ਚੋਂ ਫੁੱਲ ਵਰਸੇ ਹੁਣ। ਇਹ ਸ਼ਾਇਦ ਪਹਿਲੀ ਵਾਰ ਸੀ, ਤੇ ਇਹ ਵੀ ਪਹਿਲੀ ਵਾਰ ਹੋ ਰਿਹਾ ਕਿ ਮੋਗੇ ਵੀ ਉਹੀ ਨੇ, ਰੋਸ਼ਨਦਾਨ ਵੀ ਉਹੀ ਨੇ, ਖਿੜਕੀਆਂ ਵੀ ਉਹੀ ਨੇ। ਉੱਥੋਂ ਹੁਣ ਮੁਰਦਾਬਾਦ ਗੂੰਜ ਰਹੀ ਹੈ। ਸਹੀ ਗੱਲ, ਬਿਲਕੁਲ। ਕਾਰਨ ਇਹ ਹੈ ਜਨਾਬ ਕਿ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਕਿ ਸ਼ਰਾਬ ਚੋਂ ਇੰਨਾ ਪੈਸਾ ਆ ਜਾਣਾ, ਰੇਤ ਚੋਂ ਇੰਨਾ ਆ ਜਾਣਾ, ਖਜ਼ਾਨਾ ਲਬਾਲਬ ਹੋ ਜਾਣਾ, ਅਸੀਂ ਤਾਂ ਆ ਪੰਜਾਬ ਦੇ ਮਸਲੇ ਸਾਰੇ ਹੱਲ ਕਰਤੇ ਹੈ, ਅਸੀਂ ਤਾਂ ਗਰੰਟੀਆਂ ਦੇ ਕੇ ਬੈਠੇ ਹਾਂ, ਅਸੀਂ ਤਾਂ ਨੌਕਰੀਆਂ ਵੰਡ ਕੇ ਬੈਠੇ ਹਾਂ। ਉਹਨਾਂ ਦੇ ਰਾਜ ਦੇ ਵਿੱਚ ਮੁਫਤ ਬਿਜਲੀ ਵਾਲੀ ਸਕੀਮ ਤਾਂ ਚੱਲਦੀ ਆ, ਪਰ ਪਾਵਰਕਾਮ ਨੂੰ ਸਮੇਂ ਤੇ ਅਦਾਇਗੀ ਨਹੀਂ ਹੁੰਦੀ। ਪੱਠਾ ਬੈਠ ਰਿਹਾ ਪਾਵਰਕਾਮ ਦਾ। ਉਹਨਾਂ ਦੇ ਰਾਜ 'ਚ ਬੀਬੀਆਂ ਨੂੰ ਮੁਫਤ ਬੱਸ ਸਫ਼ਰ ਤਾਂ ਚੱਲਦੀ ਆ, ਪਰ ਰੋਡਵੇਜ਼ ਦਾ ਪੱਠਾ ਬੈਠ ਰਿਹਾ। ਮੁੱਖ ਮੰਤਰੀ ਝੰਡੀਆਂ ਦੇ ਕੇ ਆਉਂਦਾ, ਨਵੀਆਂ ਬੱਸਾਂ ਪਾਈਆਂ ਨੇ ਉਹ ਠੇਕੇ ਤੇ, ਲੋਕਾਂ ਨੂੰ ਦਿਖਾਉਣ ਨੂੰ ਇਹ ਕਿ ਸਰਕਾਰੀ ਨੇ, ਮੂਰਖ ਬਣਾਉਣ ਦੀ ਪ੍ਰਕਿਰਿਆ। ਉੱਥੇ ਉਹਦੀ ਅਦਾਇਗੀ ਹੁੰਦੀ। ਇਹ ਤੋਂ ਵੱਡਾ ਹੋਰ ਕੀ ਹੋਊਗਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸਰਕਾਰ ਖੁਦ ਇਹ ਗੱਲ ਕਬੂਲੇ ਕਿ ਵਿੱਤੀ ਵਰ੍ਹਾ ਮੁੱਕਣ ਤੱਕ ਸਾਡੇ ਸਿਰ ਤੇ 4.5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ। ਸਹੀ। ਜਿਹੜੇ ਕਹਿੰਦੇ ਅਸੀਂ ਆਮ ਘਰਾਂ ਤੋਂ ਆਏ ਆ, ਸਧਾਰਨ ਘਰ ਤੋਂ ਆ, ਮੁੱਖ ਮੰਤਰੀ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਕਿ ਬਈ ਐਡੇ ਸਟੇਜਾਂ ਲਾ ਲੈਂਦੇ ਨੇ, ਐਡੇ ਟੈਂਟ ਲਾ ਲੈਂਦੇ ਨੇ, ਇਹਦੀ ਕੀ ਲੋੜ ਆ? ਦੇਖੋ ਆਪਾਂ ਤਾਂ ਖੜੇ ਆ ਇੱਥੇ ਟਰੈਲੀ ਤੇ, ਮੈਂ ਤਾਂ ਭੁੰਜੇ ਖੜ ਕੇ ਰੈਲੀ ਕਰ ਲੂੰ। ਹੁਣ ਧਰਤੀ ਮੁੱਕ ਗਈ ਕਿ ਗੱਡੇ ਨਹੀਂ ਮਿਲਦੇ, ਕਿ ਟਰੈਲੀ ਨਹੀਂ ਮਿਲਦੀ ਖੜ ਕੇ ਰੈਲੀ ਕਰਨ ਲਈ। केजरीवाल ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ, केजरीवाल कह रहा ब्याहों में इतना खर्चा करते हैं, इतना बड़ा क्यों करते हैं, शादी क्यों नहीं होती। आप ਤੇ ਆਪਣੇ ਰਿਸ਼ਤੇਦਾਰਾਂ ਦੇ ਵਿਆਹਾਂ 'ਚ ਸਭ ਨੇ ਦੇਖਿਆ ਕੀ ਕੁਛ ਕੀਤਾ। ਬਿਲਕੁਲ। ਕਪੂਰਥਲਾ ਹਾਊਸ ਜਿਹੜੇ ਰਾਘਵ ਚੱਡਾ ਨੂੰ ਕੱਢਿਆ, ਉੱਥੇ ਸਾਰਾ ਤਾਮਝਾਮ ਉਹਦੇ ਲਈ ਵੀ ਲਾਇਆ। ਆਪਣੀ ਕੁੜੀ ਜਦੋਂ ਵਿਆਹ ਕੀਤਾ ਤਾਂ ਵੀ ਕੀ ਕੁਛ ਕੀਤਾ, ਸਭ ਨੂੰ ਦੇਖਿਆ ਕਿ ਕਿਹੜਾ ਤੁਹਾਡਾ ਸਧਾਰਨਪਣਾ। ਕੱਲਾ ਨੱਚਣ ਲਈ ਮੁੱਖ ਮੰਤਰੀ ਸੱਦੇ, ਉਹਦੇ ਲਈ ਪੈਸੇ ਕਿੱਥੋਂ ਆਉਂਦੇ ਨੇ। ਪਰ ਜਦੋਂ ਪੰਜਾਬ ਦੇ ਮੁਲਾਜ਼ਮਾਂ ਦੀ ਗੱਲ ਆਵੇ ਜੀ, ਫਿਰ ਤਨਖਾਹ ਦੇਣ ਲਈ ਪੈਸੇ ਨਹੀਂ। ਇਹ ਤੋਂ ਵੱਡੀ ਸਰਕਾਰ ਦੀ ਨਲਾਇਕੀ ਕੀ ਹੋਊਗੀ ਜੀ ਕਿ ਜਿਹੜੀ ਸਰਕਾਰ ਫਿਕਸ ਖਰਚਾ ਜਿਹੜਾ ਪਤਾ ਹਰ ਮਹੀਨੇ ਹੋਣਾ ਹੀ ਹੋਣਾ। ਸਹੀ।
ਤੇ ਉਹ ਵੀ ਤੁਸੀਂ ਕਰਜ਼ਾ ਚੱਕ ਕੇ ਹੀ ਦੇਣਾ ਹੈ। ਇੱਥੋਂ ਤਾਂ ਉਹਦਾ ਵੀ ਪ੍ਰਬੰਧ ਸਮੇਂ ਸਿਰ ਕਿਉਂ ਨਹੀਂ? ਤਾਂ ਵਿੱਤੀ ਵਰੇ ਦਾ ਪਹਿਲਾ ਮਹੀਨਾ ਤੇ ਪੂਰਾ ਹਫ਼ਤਾ ਲੰਘ ਜਾਵੇ। ਹੁਣ ਕੱਲ ਤੇ ਪਰਸੋਂ ਨਿਬੜਿਆ ਹਿਸਾਬ ਕਿਤਾਬ ਜੀ, ਤਨਖਾਹਾਂ ਪੈਨਸ਼ਨਾਂ ਦਾ ਹੀ। ਮਤਲਬ ਜੇ 8 ਤਰੀਕ ਦੇ ਨੇੜੇ ਜਾ ਕੇ ਤਨਖਾਹਾਂ ਮਿਲਣਗੀਆਂ, ਫਿਰ ਅੰਦਾਜ਼ਾ ਲਾ ਲਓ। ਹੁਣ ਇਹੀ ਸਰਕਾਰ ਡੀਏ ਦੇ ਮਾਮਲੇ 'ਚ ਮਤਲਬ ਚਤਰਾਈ ਕਰਤੀ ਸੀ ਜੀ। ਚਤਰਾਈ ਇਹ ਕਿ ਜਦੋਂ ਕੇਂਦਰ ਕਿਸ਼ਤ ਲਾਉਂਦਾ ਹੈ ਤਾਂ ਨਾਲ ਹੀ ਪੰਜਾਬ 'ਚ IAS IPS ਅਧਿਕਾਰੀਆਂ ਨੂੰ ਨਾਲ ਹੀ ਮਿਲ ਜਾਂਦੀ ਹੈ। ਉਹਨਾਂ ਦੀ ਵਾਰ ਨੂੰ ਪੈਸਾ ਹੈਗਾ ਜੀ। ਤੀਜਾ ਦਰਜਾ ਚੌਥਾ ਦਰਜਾ ਮੁਲਾਜ਼ਮ ਨਹੀਂ ਬਈ ਉਹਨਾਂ ਨੂੰ। ਸਹੀ ਆ। ਜਾਂ ਤਾਂ ਫਿਰ ਸਾਰਿਆਂ ਨੂੰ ਕਹੋ ਕਿ ਅਸੀਂ ਨਹੀਂ ਦੇ ਸਕਦੇ। ਤੇ ਸਹੀ ਮਾਇਨੇ 'ਚ ਲੋੜ ਜਿਹਨੂੰ ਹੈਗੀ ਤੀਜਾ ਦਰਜਾ ਚੌਥਾ ਦਰਜਾ, ਮਤਲਬ ਜਿਨ੍ਹਾਂ ਦਾ 3-3 ਲੱਖ 4-4 ਲੱਖ ਤਨਖਾਹ ਪੱਤੇ ਲੈ ਕੇ ਵੀ ਢਿੱਡ ਨਹੀਂ ਭਰਦਾ, ਰਿਸ਼ਵਤਾਂ ਲੈਂਦੇ ਤਾਂ ਵੀ ਫੜੇ ਜਾਂਦੇ ਨੇ, ਹੈ ਨਾ। ਤੇ ਉੱਥੇ ਇੱਕ ਸਧਾਰਨ ਮੁਲਾਜ਼ਮ ਜਿਹੜਾ ਵਿਚਾਰਾ ਸਰਕਾਰੀ ਬੱਸ ਚੜ੍ਹ ਕੇ ਆਉਂਦਾ, ਅੱਗੇ ਟੈਂਪੂ ਵਾਲੇ ਵੀ 10 ਰੁਪਏ ਕਰਨ ਦੀ ਬਜਾਏ ਸੋਚਦਾ ਕਿ ਚੱਲ ਪੈਦਲੇ ਚੱਲ ਜਾਈਏ, ਕਿਤੋਂ ਲਿਫਟ ਲੈ ਕੇ ਚੱਲ ਜਾਈਏ, 10 ਰੁਪਏ ਵੀ ਬਚਣਗੇ। ਉਹਦੇ ਲਈ ਤਾਂ ਡੀਏ ਦਾ ਵਾਧਾ ਬਹੁਤ ਹੈ ਬਈ। ਸਹੀ ਹੈ, ਬਿਲਕੁਲ। ਤੇ ਉੱਥੇ ਤੁਸੀਂ ਕਹਿੰਦੇ ਜੀ ਪੈਸੇ ਹੈ ਨਹੀਂ, ਅਗਲੇ ਅਦਾਲਤ ਚੱਲ ਗਏ ਜੀ। ਜਦੋਂ ਅਦਾਲਤ ਗਏ ਤੇ ਅਦਾਲਤ ਦੇ ਵਿੱਚ ਅਦਾਲਤ ਨੇ ਝਾੜ ਮਾਰੀ ਸਰਕਾਰ ਨੂੰ ਤੇ ਕਹਿਤਾ ਵੀ ਕਿ 30 ਜੂਨ ਤੱਕ ਅਦਾ ਕਰੋ ਜੀ। ਹੁਣ ਫੈਸਲਾ ਅਦਾਲਤ 'ਚ ਹੋ ਰਿਹਾ, ਮੁਲਾਜ਼ਮਾਂ ਨੂੰ ਵਿਚਾਰੇ ਦੇਖੋ ਅਸੀਂ ਕਮੇਟੀ ਬਣਾਤੀ ਜੀ, ਅਸੀਂ ਨਿਬੇੜਾਂਗੇ ਜੀ। ਅੱਛਾ, ਮਤਲਬ ਇਹ ਇੰਨਾ ਵੀ ਮੂਰਖ ਸਮਝਦੇ ਆ ਪੰਜਾਬ ਤੇ ਪੰਜਾਬ ਦੇ ਮੁਲਾਜ਼ਮਾਂ ਨੂੰ ਕਿ ਐਂ ਲੱਗੇ ਕਿ ਨਹੀਂ ਜੀ ਅਸੀਂ ਦੇਣ ਲਈ ਤਿਆਰੀ ਕਰ ਰਹੇ ਹਾਂ, ਅਸੀਂ ਲੱਗੇ ਹੋਏ ਹਾਂ ਜੀ ਜੀ। ਤੇ ਪਰ ਲੱਗੇ ਵੀ ਕੀ ਕਰਨਾ ਤੁਸੀਂ ਅਦਾਲਤ 'ਚ ਲਿਖ ਕੇ ਦਿੱਤਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਜੀ। ਜੀ, ਸਹੀ ਹੈ, ਅਸੀਂ ਦੇਣ ਦੀ ਸਥਿਤੀ 'ਚ ਨਹੀਂ ਹੈਗੇ। ਉਹਨੇ ਝਾੜਾ ਮਾਰੀ, ਕਹਿੰਦੇ ਮੇਰਾ ਨਹੀਂ ਕੰਮ ਕਿਹਾ ਤੌਰ ਤੇ ਕੀ ਮਸਲਾ ਜਿਹਦਾ ਹੱਕ ਬਣਦਾ ਉਹ ਦੇਣਾ ਪਊਗਾ, 30 ਜੂਨ ਤੱਕ ਅਦਾ ਕਰੋ। ਹੁਣ ਸਰਕਾਰ ਦੇ ਘੁਣਤਕਾਰ ਕੀ ਘੁਣਤਾਂ ਕੱਢ ਰਹੇ ਨੇ, ਕਹਿੰਦੇ ਵੀ ਹਾਈ ਕੋਰਟ 'ਚੋਂ ਆਪਾਂ ਨੂੰ ਇਹ ਫੈਸਲਾ ਆ ਗਿਆ, ਠੀਕ ਹੈ, ਅੱਛਾ ਇਹ 30 ਜੂਨ ਤੱਕ ਦੇਣਾ ਆਪਾਂ। ਇਹ ਐਂ ਸਮਝਾਇਓ ਵਕੀਲ ਸਾਹਿਬ, ਜੇ ਆਪਾਂ ਇੱਕ ਰਿਵਿਊ ਪਟੀਸ਼ਨ ਹਾਈ ਕੋਰਟ 'ਚ ਹੋਰ ਪਾ ਦੀ, ਆਪਣੇ ਕਿੰਨੇ ਮਹੀਨੇ ਟੱਪ ਜਾਣਗੇ। ਤੇ ਜੇ ਦੁਬਾਰਾ ਝਾੜਾ ਮਾਰ ਕੇ ਆਪਾਂ ਨੂੰ ਫੈਸਲਾ ਫਿਰ ਇਹੀ ਆ ਗਿਆ ਕਿ ਦੇਣੇ ਪੈਣਗੇ, ਤੇ ਫਿਰ ਆਪਾਂ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਦਈਏ, ਫਿਰ ਆਪਣੇ ਕਿੰਨੇ ਮਹੀਨੇ ਟੱਪ ਜਾਣਗੇ, ਆਪਣਾ ਵਕਤ ਟੱਪ ਜਾਊਗਾ। ਬਸ ਵੱਡਾ ਇਕੱਠੀ ਕਰਨ ਨੂੰ ਫਿਰਦੇ ਨੇ, ਕਮਾਲ ਆ ਬਈ। ਕਿਉਂਕਿ ਹਿਸਾਬ ਤੁਸੀਂ ਲਾ ਕੇ ਦੇਖਿਆ ਕਿ 15,000 ਕਰੋੜ 'ਚ ਤਨਖਾਹ ਦੇਣ ਨੂੰ ਪੈਸੇ ਨਹੀਂ, ਚੜ੍ਹਦੇ ਵਿੱਤੀ ਵਰੇ 'ਚ ਤੁਸੀਂ 1500 ਕਰੋੜ ਦਾ ਕਰਜ਼ਾ ਵੀ ਚੱਕ ਲਿਆ, ਹੈ ਨਾ। ਹਰ ਮਹੀਨੇ ਤੁਸੀਂ 4,4200-4300 ਕਰੋੜ ਦਾ ਕਰਜ਼ਾ ਚੱਕ ਰਹੇ ਹੋ। 4.25 ਲੱਖ ਕਰੋੜ ਨੂੰ ਪੰਜਾਬ ਦੇ ਸਿਰ ਤੇ ਕੁੱਲ ਕਰਜ਼ਾ ਹੋ ਗਿਆ। ਇਹ ਵਿੱਤੀ ਵਰਾ ਮੁੱਕਦਿਆਂ 4.5 ਲੱਖ ਕਰੋੜ, 4.47 ਲੱਖ ਕਰੋੜ ਦਾ ਤੁਸੀਂ ਆਪ ਦਮ ਭਰਿਆ ਪੰਜਾਬ ਦੀ ਵਿਧਾਨ ਸਭਾ 'ਚ, ਇੰਨਾ ਹੋ ਜਾਣਾ। ਤੇ ਉਹਦੇ ਵਿੱਚ ਜੇ 15,000 ਕਰੋੜ ਹੋਰ ਜੋੜਨਾ ਪੈ ਗਿਆ, ਕਿੱਥੇ ਨੂੰ ਭੱਜਣਗੇ। ਸਹੀ ਹੈ, ਆਪਣੀ ਐਸ਼ ਪ੍ਰਸਤੀ ਛੱਡ ਨਹੀਂ ਸਕਦੇ, ਚੋਪਰ ਤੇ ਗੇੜੀ ਕੇਜਰੀਵਾਲ ਦੀ ਘਟਾ ਨਹੀਂ ਸਕਦੇ, ਉਹਦੇ ਲਈ ਸਾਰਾ ਕੁਝ ਹੈਗਾ। ਤੇ ਹੁਣ ਇਹ 15,000 ਕਰੋੜ ਲੱਭੇਗਾ ਕਿੱਥੋਂ ਬਈ? ਜਾਂ ਤਾਂ ਫਿਰ ਜਿਹੜੇ ਪੈਸਾ ਇਕੱਠਾ ਕੀਤਾ ਚੋਣ ਲੜਨ ਲਈ ਉਹ ਚੋਂ ਕੱਢ ਲਓ ਕਿ ਲਓ ਜੀ ਸਾਨੂੰ ਆ ਬਾਹਰੋਂ ਦਾਨ ਆ ਗਿਆ, ਰੰਗਲੇ ਪੰਜਾਬ ਦਾ ਹਿਸਾਬ ਦੇ ਦਿਓ ਜਿਹੜਾ ਫੰਡ ਜਾ ਇਕੱਠਾ ਕੀਤਾ ਸੀ। ਰਾਜੋ ਦੇ। ਸੋ ਇਸ ਲਈ ਇਹ ਬਹੁਤ ਬੜੇ ਘਪਲਿਆਂ ਦਾ ਮਾਮਲਾ ਵੀ ਹੈ, ਇਹ ਬਹੁਤ ਬੜੇ ਵਿੱਤੀ ਤੌਰ ਦੇ ਉੱਤੇ ਨਾ ਸਮਝੀ ਦਾ ਮਾਮਲਾ ਵੀ ਹੈ। ਤੇ ਅਸਲ ਦੇ ਵਿੱਚ ਇਹ ਮਾਮਲਾ ਇਹ ਵੀ ਹੈ ਕਿ ਸਾਨੂੰ ਤਾਂ ਸਾਰਾ ਪਤਾ ਹੈ, ਅਸੀਂ ਕਿਸੇ ਤੋਂ ਕੀ ਲੈਣਾ। ਇਹ ਉਹ ਵੀ ਬੌਧਿਕ ਪੱਧਰ ਦੀ ਨਲਾਇਕੀ ਦਾ ਵੀ ਇਹ ਇੱਕ ਪ੍ਰਦਰਸ਼ਨ ਹੈ ਸਾਡੇ ਸਾਹਮਣੇ। ਜੀ ਬਿਲਕੁਲ। ਸ਼ਰਮਾ ਜੀ, ਜੇ ਇਹਨਾਂ ਰਾਜਨੇਤਾਵਾਂ ਨੂੰ, ਇਹਨਾਂ ਲੀਡਰਾਂ ਨੂੰ ਇਹ ਪਤਾ ਲੱਗ ਸਕਦਾ ਕਿ ਮੈਂ ਫਲਾਨੀ ਸੀਟ ਤੋਂ ਲੜਾਂ ਤੇ ਫੇਰ ਜਿੱਤ ਜੂ, ਜਿਨ੍ਹਾਂ ਨੂੰ ਇਹ ਪਤਾ ਲੱਗ ਸਕਦਾ ਵੀ ਫਲਾਨਾ ਬੰਦਾ ਆ ਗਿਆ ਤੇ ਮੇਰਾ ਤਾਂ ਨੰਬਰ ਹੁਣ ਪਿੱਛੇ ਹੋ ਜਾਊਗਾ, ਇਹ ਉਦੋਂ ਬਾਅਦ ਚੀਕਾਂ ਮਾਰਦੇ ਨਾ ਜਦੋਂ ਕੋਈ ਪਹਿਲਾਂ ਵਾਲੇ ਟਾਈਮ 'ਚ ਕੋਈ ਵੱਡਾ ਬੰਦਾ ਆ ਜਾਂਦਾ ਸੀ ਪਾਰਟੀ ਦੇ ਵਿੱਚ, ਸਾਰਾ ਕੁਝ ਪਤਾ ਲੱਗ ਜਾਂਦਾ। ਪਰ ਪੰਜਾਬ ਦੇ ਖਜ਼ਾਨੇ, ਖਰਚੇ, ਲੋਕਾਂ ਦੀ, ਪੰਜਾਬ ਦੀ ਇਕਨੋਮੀ ਬਾਰੇ, ਇਹਨਾਂ ਬਾਰੇ ਕੁਝ ਨਹੀਂ ਪਤਾ। ਉਦੋਂ ਅੱਖਾਂ ਮੀਚੀਆਂ ਹੁੰਦੀਆਂ ਇਹਨਾਂ ਦੀਆਂ, ਦਿਮਾਗ ਕੰਮ ਨਹੀਂ ਕਰਦੇ। ਅਗਲੀ ਗੱਲ ਕਰੀਏ ਮਾਨ ਸਾਹਿਬ ਦੀ। ਮਾਨ ਸਾਹਿਬ ਬਾਰੇ ਤੁਸੀਂ ਇੱਕ ਗੱਲ ਬੜੀ ਸ਼ਾਨਦਾਰ ਕਹਿੰਦੇ ਹੋ ਤੇ ਮੈਨੂੰ ਬੜੀ ਯਾਦ ਵੀ ਰਹਿੰਦੀ ਹੈ, ਉਹ ਇਹ ਕਿ ਮਾਨ ਸਾਹਿਬ ਵਿਧਾਨ ਸਭਾ ਦੇ ਵਿੱਚ ਹੋਣ, ਸਟੇਜ ਤੇ ਹੋਣ, ਜਿੱਥੇ ਮਰਜ਼ੀ ਹੋਣ, ਭਾਸ਼ਣ ਉਹਨਾਂ ਦਾ ਇੱਕੋ ਹੀ ਹੁੰਦਾ। ਉਸ ਭਾਸ਼ਣ ਦੇ ਵਿੱਚ ਇੱਕ ਰਵਾਇਤ ਉਹਨਾਂ ਦੀ ਮੁੱਢੋਂ ਹੀ ਹੈ, ਉਹ ਇਹ ਕਿ ਮਸਲੇ ਗਿਣਾਉਂਦੇ ਬਹੁਤ ਨੇ, ਪਰ ਕੀ ਮਸਲੇ ਗਿਣਾਉਣਾ ਹੀ ਮਸਲਿਆਂ ਦਾ ਹੱਲ ਹੈ ਸ਼ਰਮਾ ਜੀ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਕੱਲ ਜੀ। ਦਿੱਲੀ ਗਏ, ਪਹਿਲਾਂ ਵੀ ਜਾਂਦੇ ਆ, ਵੈਸੇ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਕਿ ਅਮਿਤ ਸ਼ਾਹ ਨੂੰ ਮਿਲਣ ਜਾਂਦੇ ਆ। ਪ੍ਰਧਾਨ ਮੰਤਰੀ ਦਾ ਆਪੇ ਕਹਿੰਦੇ ਸਾਨੂੰ ਸਮਾਂ ਵੀ ਨਹੀਂ ਦਿੰਦਾ, ਸੱਦਾ ਪੱਤਰ ਵੀ ਨਹੀਂ ਸਾਡਾ ਦਾ ਲੈਂਦਾ ਉਹ, ਪਰ ਅਮਿਤ ਸ਼ਾਹ ਸਮਾਂ ਦੇ ਦਿੰਦਾ, ਉੱਥੋਂ ਮਿਲ ਕੇ ਵੀ ਆਉਂਦੇ ਆ ਤੇ ਬੜੇ ਦਮਖਮ ਨਾਲ ਜਾਂਦੇ ਆ ਪੰਜਾਬ ਤੋਂ, ਮੈਂ ਅੱਜ ਆਹ ਮਸਲਾ ਹੱਲ ਕਰਾ ਲੈਣਾ ਜੀ। ਤੇ ਜਦੋਂ ਬਾਹਰ ਆਉਂਦੇ ਆ ਤਾਂ ਜੀਭ ਥਥਲਾਉਣ ਲੱਗ ਜਾਂਦੀ ਆ, ਲੱਤਾਂ ਲਟਕਾਉਣ ਲੱਗ ਜਾਂਦੀਆਂ। ਮੈਨੂੰ ਨਹੀਂ ਪਤਾ ਹੁਣ ਉਹ ਕਿਹੜਾ ਰੂਹ ਅਫਜਾ ਪਲਾ ਕੇ ਭੇਜਦਾ ਕਿ ਆਹ ਹੱਲ ਹੋ ਜਾਂਦਾ ਮੁੱਖ ਮੰਤਰੀ ਸਾਹਿਬ। ਸਹੀ ਹੈ। ਚਲੋ ਕੱਲ ਗਏ, ਪਰ ਕੱਲ ਗ੍ਰਹਿ ਮੰਤਰੀ ਨੂੰ ਨਹੀਂ ਮਿਲੇ, ਕੱਲ ਪ੍ਰਹਲਾਦ ਜੋਸ਼ੀ ਨੂੰ ਮਿਲੇ। ਠੀਕ ਆ।
ਮਿਲਣ ਤੋਂ ਬਾਅਦ ਬਾਹਰ ਆ ਕੇ ਕੋਈ ਗਿਣਤੀ ਮਿਣਤੀ ਕੀਤੀ ਮੁੱਖ ਮੰਤਰੀ ਸਾਹਿਬ ਨੇ। ਬਾਗੋ ਬਾਗ ਕਰਤਾ ਕਿ ਲੈ ਵੀ ਮੁੱਖ ਮੰਤਰੀ ਨੂੰ ਤਾਂ ਪੰਜਾਬ ਦੇ ਹਰ ਮਸਲੇ ਦੀ ਜਾਣਕਾਰੀ ਹੈ ਜੀ। ਸਹੀ। ਹੁਣ ਲੋਕ ਕਹੀ ਜਾਂਦੇ ਨੇ ਕਿ ਮੁੱਖ ਮੰਤਰੀ ਤਾਂ ਕੁਝ ਹੋਰੇ ਕਰਦਾ, ਚੁਟਕਲੇ ਸੁਣਾਉਂਦਾ ਫਿਰਦਾ ਜੀ। ਮੁੱਖ ਮੰਤਰੀ ਸਾਹਿਬ ਨੇ ਗਣਾਇਆ ਕਿ ਸਾਡਾ ਪੇਂਡੂ ਵਿਕਾਸ ਫੰਡ ਰੋਕਿਆ ਹੋਇਆ, ਮੈਂ ਗੱਲ ਕਰ ਲਈ। ਮੁੱਖ ਮੰਤਰੀ ਸਾਹਿਬ ਨੇ ਗਣਾਇਆ ਕਿ ਜੀ ਇਹ ਆੜਤੀਆਂ ਵਾਲਾ ਕਮਿਸ਼ਨ ਵਾਲਾ ਜਿਹੜਾ ਕਸਮਾਨ ਪਿਆ ਹੋਇਆ, ਮੈਂ ਗੱਲ ਕਰ ਲਈ। ਮੁੱਖ ਮੰਤਰੀ ਸਾਹਿਬ ਨੇ ਗਣਾਇਆ ਕਿ ਜੀ ਆ ਜਿਹੜਾ ਕਣਕ ਦਾ ਸਾਡਾ ਨੁਕਸਾਨ ਹੋਇਆ ਜੀ, ਮੈਂ ਕਹਿਤਾ ਕਿ ਟੀਮਾਂ ਭੇਜੋ ਤੇ ਕਰੋ ਮੁਆਵਜ਼ੇ ਦੀ ਅਦਾਇਗੀ ਦੀ। ਕਹਿੰਦੇ ਜੀ ਮੈਂ ਕਹਿਤਾ ਕਿ ਰਹਿ ਖਾਲੀ ਕਰਾਓ ਜੀ। ਸਾਡੇ ਜੀ ਕਣਕ ਆ ਗਈ ਜੀ, ਅਸੀਂ ਮਤਲਬ ਕਿ ਕਣਕ ਵੀ ਰੱਖਣੀ ਹੈ। ਤੇ ਕਹਿੰਦੇ ਜੀ ਮੈਂ ਤਾਂ ਕਹਿਤਾ, ਤੁਸੀਂ ਹੜਾਂ 'ਚ ਵੀ ਕੁਛ ਨਹੀਂ ਕੀਤਾ, ਉਹ ਵੀ ਕੁਛ ਕਰੋ ਜੀ। ਦਰਜਨ ਦੇ ਕਰੀਬ ਮੁੱਖ ਮੰਤਰੀ ਸਾਹਿਬ ਨੇ ਪ੍ਰਹਲਾਦ ਜੋਸ਼ੀ ਨਾਲ, ਕੇਂਦਰੀ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਦੱਸਿਆ ਕਿ ਮੈਂ ਇਹ ਗੱਲਾਂ ਗਣਾਇਆ ਆ। ਜੀ ਵੀ ਗਣਾ ਤਾਂ ਪ੍ਰਤਾਪ ਬਾਜਵਾ ਵੀ ਦਊਗਾ, ਗਣਾ ਤਾਂ ਰਾਜਾ ਵੜਿੰਗ ਵੀ ਦਊਗਾ, ਗਣਾ ਤਾਂ ਸੁਖਬੀਰ ਬਾਦਲ ਵੀ ਦਊਗਾ, ਗਣਾਉਣ ਤਾਂ ਮਤਲਬ ਸੁਖਪਾਲ ਖਹਿਰਾ ਵੀ ਹੈਗਾ, ਗਣਾਉਣ ਨੂੰ ਤਾਂ ਪ੍ਰਗਟ ਸਿੰਘ ਵੀ ਹੈਗਾ, ਹੈਨਾ, ਗਣਾਉਣ ਨੂੰ ਤਾਂ ਦਲਜੀਤ ਚੀਮਾ ਹੋਰੀ ਵੀ ਹੈਗੇ, ਗਣਾਉਣ ਨੂੰ ਤਾਂ ਵਿਕਰਮ ਮਜੀਠੀਆ ਵੀ ਹੈਗਾ, ਗਣਾਉਣ ਨੂੰ ਤਾਂ ਮੀਡੀਆ ਵੀ ਹੈਗਾ। ਤੇ ਜੇ ਮੁੱਖ ਮੰਤਰੀ ਨੇ ਵੀ ਮਸਲੇ ਗਣਾਉਣੇ ਹੀ ਨੇ, ਫਿਰ ਹੱਲ ਕਿਹਨੇ ਕਰਾਉਣੇ? ਸਹੀ ਗੱਲ। ਤੁਸੀਂ ਦਰਜਨ ਮਸਲੇ ਪੰਜਾਬ ਦੇ ਗਣਾਏ ਕਿ ਕੇਂਦਰ ਇਹਨਾਂ ਮਸਲਿਆਂ ਤੇ ਅੜਿਆ ਖੜਿਆ, ਰੋਕ ਲਾ ਕੇ ਖੜਿਆ, ਤੁਸੀਂ ਹੱਲ ਕਿਹੜਾ ਕਰਾ ਕੇ ਆਏ? ਮੈਨੂੰ ਇਹ ਦੱਸ ਦਿਓ। 4.5 ਸਾਲ ਚ 4.25 ਸਾਲ ਚ ਕਿਹੜਾ ਹੱਲ ਕਰਾਇਆ? ਕੱਲ ਦੀ ਗੱਲ ਛੱਡੋ। ਸਹੀ ਹੈ, ਬਿਲਕੁਲ ਬਿਲਕੁਲ। ਇੱਕ ਵੀ ਮਸਲਾ ਦੱਸ ਦਿਓ। ਮਤਲਬ ਮੈਂ ਚਿੱਠੀ ਲਿਖਤੀ ਜੀ ਰਾਜਸਥਾਨ ਨੂੰ ਜੀ, ਪੈਸੇ ਦੇ ਦਿਓ ਜੀ ਸਾਡੇ। ਕੀ ਬਣਿਆ ਜੀ ਬਾਅਦ ਚੋਂ? ਮੈਂ ਜੀ ਨੰਗਲ ਗੇੜਾ ਮਾਰਿਆ ਹੈ ਜੀ, ਤੇ ਲਓ ਜੀ ਆਪਾਂ ਕੰਟਰੋਲ ਲੈ ਲੈਣ ਡੈਮ ਦਾ। ਕੀ ਬਣਿਆ ਜੀ ਡੈਮ ਦਾ? ਆ ਪਾਣੀ ਨਹੀਂ ਵਾਧੂ ਜਾਣ ਦਿਆਂਗੇ ਜੀ। ਕੀ ਬਣਿਆ ਜੀ ਵਾਧੂ ਪਾਣੀ ਦਾ? ਮੈਨੂੰ ਦੱਸੋ ਤਾਂ ਸਹੀ ਨਾ ਕਿ ਮਸਲਾ ਕਿਹੜਾ ਹੱਲ ਕਰਾਇਆ ਤੁਸੀਂ? ਬਿਲਕੁਲ ਜੀ ਬਿਲਕੁਲ। ਮੈਂ ਜੀ ਮਾਘੀ ਮੇਲੇ ਦੀ ਸਟੇਜ ਤੇ ਖੜ ਕੇ ਕਹਿਤਾ ਜੀ ਲਓ ਜੀ ਲੱਭ ਗਏ ਲਾਪਤਾ ਪਾਵਨ ਸਰੂਪ। ਪਾਛੋ ਕੀ ਬਣਿਆ ਜੀ? ਮਸਲੇ ਗਣਾਉਣਾ ਮਸਲਿਆਂ ਦਾ ਹੱਲ ਨਹੀਂ ਹੁੰਦਾ ਮਾਨ ਸਾਹਿਬ। ਮਸਲਿਆਂ ਦੇ ਹੱਲ ਲਈ ਚਾਰਜੋਈ ਕਰਨੀ ਪੈਂਦੀ ਆ। 9,000 ਕਰੋੜ ਹੋ ਗਿਆ ਸਾਡਾ ਪੇਂਡੂ ਵਿਕਾਸ ਫੰਡ। ਬਿਲਕੁਲ ਬਿਲਕੁਲ। ਤੇ ਜਦੋਂ ਪਹਿਲੀ ਵਾਰ ਕੇਂਦਰ ਨੇ ਰੋਕਿਆ ਸੀ, ਮੈਂ ਉਸੇ ਦਿਨੇ ਹਰ ਪਲੇਟਫਾਰਮ ਤੇ ਗੱਲ ਕੀਤੀ ਸੀ ਕਿ ਮੰਡੀਆਂ ਨੂੰ ਪੈ ਨਿਕਲੇ ਨੇ, ਪੇਂਡੂ ਵਿਕਾਸ ਫੰਡ ਦਾ ਬੰਦ ਹੋਣਾ, ਆੜਤੀਆਂ ਨੂੰ ਪਰੇ ਕਰਨਾ, ਹੌਲੀ ਹੌਲੀ ਇਹ ਮੰਡੀਆਂ ਮੁਕਾਉਣਗੇ। ਤੇ ਜੇ ਮੰਡੀ ਮੁੱਕੀ ਤਾਂ ਅਵਾਨੀ ਅਡਾਨੀਆਂ ਸਿੱਧਾ ਕਬਜ਼ਾ, ਜ਼ਮੀਨਾਂ ਸਾਡੀਆਂ ਪਹਿਲਾਂ ਲੈ ਰਹੇ ਨੇ, ਸਿੱਧੋ ਕੰਨੀ ਨੂੰ ਧੱਕੀ ਜਾਂਦੇ ਨੇ। ਹੁਣ ਖੇਤ ਮਜ਼ਦੂਰਾਂ ਵਾਲਾ ਕੰਮ ਸਾਡੇ ਲਈ ਚੁਣੌਤੀ ਬਣ ਕੇ ਖੜਾ ਹੈ, ਨਰੇਗਾ ਮਾਰਤੀ ਮਜ਼ਦੂਰਾਂ ਦੇ ਹੀ। ਸੋ ਸਾਰਾ ਕੁਝ ਤਾਂ ਕੇਂਦਰ ਕਰਨਾ ਆਪਣੇ ਕੋਲ ਲੈ ਕੇ ਜਾ ਰਹੇ, ਤੁਸੀਂ ਲੜੇ ਕਿੱਥੇ? ਤੇ ਗਏ ਕਿ ਅਸੀਂ ਅਦਾਲਤ ਚਲੇ ਗਏ ਜੀ, ਕਹਿੰਦੇ ਪੇਂਡੂ ਵਿਕਾਸ ਫੰਡ ਲਈ। ਅੱਛਾ, ਉੱਥੇ ਜਾ ਕੇ ਮਿਲ ਗਿਆ, ਲੈ ਲਿਆ। ਮਤਲਬ ਜਦੋਂ 3 ਖੇਤੀ ਕਾਨੂੰਨ ਦੀ ਲੜਾਈ ਚੱਲਦੀ ਸੀ ਨਾ ਦਿੱਲੀ, ਤਾਂ ਵੱਡੇ ਵੱਡੇ ਵਕੀਲ ਆਉਂਦੇ ਸੀ, ਵੱਡੀਆਂ ਵੱਡੀਆਂ ਕੰਪਨੀਆਂ ਆਉਂਦੀਆਂ ਸੀ, ਪੈਸਾ ਅਸੀਂ ਖਰਚਾਂਗੇ, ਆ ਵਕੀਲ ਇੱਕ ਦਿਹਾੜੀ ਦਾ ਇੰਨੇ ਲੈਂਦਾ, ਅਸੀਂ ਦਿਆਂਗੇ। ਅਦਾਲਤ ਚ ਲੜਦੇ ਆ ਜੀ ਲੜਾਈ, ਇਹ ਤਾਂ ਸਰਕਾਰ ਸੁਣਦੀ ਨਹੀਂ। ਕਿਸਾਨ ਜਿਹੜਾ ਜਿਹਨੂੰ ਕਹਿੰਦੇ ਉਹਨੂੰ ਸਮਝ ਨਹੀਂ ਹੈ ਨਾ ਜੀ, ਉਹੀ ਡਾਂਗ ਚੱਕ ਕੇ ਤੁਰ ਪੈਂਦਾ ਜੀ, ਜਿੱਥੇ ਨੂੰ ਦੇਖੋ ਧਰਨਾ ਲਾ ਲੈਂਦਾ ਝੰਡਾ ਲੈ ਕੇ। ਉਹ ਕਿਸਾਨਾਂ ਦਾ ਸਿੱਧਾ ਜਵਾਬ ਸੀ, ਕਾਕਾ ਸੰਸਦ ਚ ਹੋਇਆ ਨਾ ਫੈਸਲਾ, ਸੰਸਦ ਚ ਵਾਪਸ ਕਰਾਵਾਂਗੇ। ਬਿਲਕੁਲ। ਇਹ ਸਿਆਸੀ ਲੜਾਈ ਹੈ ਨਾ, ਸਿਆਸੀ ਤਰੀਕੇ ਨਾਲ ਲੜਾਂਗੇ। ਇਹ ਤੁਰ ਗਏ ਦਾ ਇਹ ਸਰਕਾਰ ਨੂੰ ਸਮਝ ਨਹੀਂ, ਮੂਰਖ ਬਣਾਉਂਦੇ ਨੇ ਪੰਜਾਬ ਨੂੰ। ਤੁਸੀਂ ਦਿੱਲੀ ਤੋਂ ਡਰਦੇ ਹੋ, ਥੱਲੇ ਲੱਗੇ ਹੋ, ਪੰਜਾਬ ਦੇ ਉਲਟਾ ਹੱਥ ਵੱਢ ਕੇ ਦਿੱਤੇ। ਕੱਲ ਵਾਲੀ ਪ੍ਰੈਸ ਕਾਨਫਰੰਸ ਸੁਣ ਕੇ ਦੇਖਿਓ ਪ੍ਰਹਲਾਦ ਜੋਸ਼ੀ ਦੇ ਘਰ ਦੇ ਬਾਹਰ। ਹਾਂਜੀ ਹਾਂਜੀ। ਉਹ ਜੀ ਅਸੀਂ ਤਾਂ ਕੇਂਦਰ ਦੇ ਅਨੁਸਾਰ ਫੈਸਲਾ ਵੀ ਕਰ ਲਿਆ ਜੀ, ਅਸਾਂ ਕਾਨੂੰਨ ਵੀ ਬਦਲ ਲਿਆ ਜੀ, ਤਾਂ ਵੀ ਨਹੀਂ ਸਾਨੂੰ ਦਿੰਦੇ। ਇਹੀ ਤਾਂ ਚਾਹੁੰਦੇ ਸੀ, ਤੁਸੀਂ ਹੱਥ ਵਢਾ ਲਏ, ਹੁਣ ਰੋਈ ਜਾਓ। ਤੇ ਜਾਂ ਤਾਂ ਇਹ ਹੋਵੇ ਕਿ ਜਿਹੇ ਜਿਹੇ ਮਸਲੇ ਗਣਾਏ ਨੇ, ਇਹੋ ਜਿਹੇ ਮਸਲਿਆਂ ਲਈ ਚੀਫ ਸੈਕਟਰੀ ਤੋਂ ਵੀ ਥੱਲੇ ਵਾਲੇ ਪੱਧਰ ਦੇ ਅਫਸਰ ਆਉਂਦੇ ਹੁੰਦੇ ਨੇ ਦਿੱਲੀ ਨੂੰ ਫਾਈਲਾਂ ਲੈ ਕੇ। ਜੀ ਬਿਲਕੁਲ ਬਿਲਕੁਲ। ਤੇ ਜਿੱਦਣ ਹੋ ਜਾਵੇ ਉਦੋਂ ਪ੍ਰਹਲਾਦ ਜੋਸ਼ੀ ਵਰਗਾ ਮੰਤਰੀ ਤੁਹਾਡੇ ਨਾਲ ਖੜਾ ਹੋਵੇ ਕਿ ਅੱਜ ਅਸੀਂ ਆਹ ਕਰ ਲਿਆ। ਤੇ ਜਿੰਨੇ ਮਸਲੇ ਤੁਸੀਂ ਗਣਾ ਕੇ ਆਏ ਹੋ, ਪੁੱਛ ਕੇ ਦੇਖਿਓ ਉਹਨਾਂ ਨੂੰ, ਉਹ ਕੀ ਕਹਿੰਦੇ ਨੇ। ਮੈਨੂੰ ਕਿਹਾ ਜੀ ਕਿਆ ਰੈਕ ਖਾਲੀ ਕਰਾਉਣੇ ਆ, ਮੈਨੇ ਬੋਲਾ ਮੈਨੇ ਫੂਡ ਐਂਡ ਸਪਲਾਈ ਵਿਭਾਗ ਕੋ ਬੋਲ ਦਿਆ ਹੈ। ਮੈਨੂੰ ਕਹਿੰਦੇ ਜੀ ਮਤਲਬ ਕਿ ਸਾਡੇ ਆ ਕਿਸਾਨੀ ਨੁਕਸਾਨ ਹੋ ਗਿਆ ਜੀ ਕਣਕ ਦਾ, ਮੈਨੇ ਬੋਲ ਦਿਆ ਕਿ ਖੇਤੀਬਾੜੀ ਮੰਤਰੀ ਕੇ ਧਿਆਨ ਮੇ ਲਾ ਦੂੰਗਾ ਮੈਂ। ਉਹ ਤਾਂ ਕਹੂਗਾ ਮੈਂ ਤਾਂ ਹਰੇਕ ਵਿਭਾਗ ਦੇ ਧਿਆਨ ਚ ਲਿਆਤਾ ਜੀ, ਗੱਲ ਖਤਮ ਹੈ ਮੇਰੀ। ਗੱਲ ਖਤਮ, ਸਹੀ ਗੱਲ। ਧਿਆਨ ਚ ਲਿਆਉਣਾ ਤੇ ਮਸਲੇ ਗਣਾਉਣਾ, ਮਸਲਿਆਂ ਦਾ ਹੱਲ ਨਹੀਂ। ਮਾਨ ਸਾਹਿਬ ਕਦੇ ਧਰਾਤਲ ਤੇ ਉਤਰ ਕੇ ਲੜੋ ਪੰਜਾਬ ਦੇ ਲਈ, ਪਰ ਉਹ ਤੁਹਾਡੇ ਕੋਲ ਟਾਈਮ ਨਹੀਂ, ਤੁਹਾਡੇ ਕੋਲ ਚੁਟਕਲੇ ਸੁਣਾਉਣ ਦਾ ਹੀ ਵਕਤ ਹੈ ਬਸ। ਬਿਲਕੁਲ ਜੀ। ਦੂਜੇ ਜਿਹੜੇ ਤੁਸੀਂ ਨਾ ਜਿਹੜੇ ਕਈ ਮੁੱਖ ਮੰਤਰੀ ਨੇ ਦੱਖਣ ਦੇ ਵਿੱਚੋਂ, ਜਦੋਂ ਉਹ ਆਪਦੇ ਸੂਬੇ ਦੀ ਗੱਲ ਕਰਨ ਆਉਂਦੇ ਆ ਨਾ, ਗੱਲ ਤਾਂ ਕਰਨ ਆਉਂਦੇ ਆ ਉਹ, ਜੇ ਉਹਨਾਂ ਨਾਲ ਕੋਈ ਐਡੀ ਥੋੜੀ ਕਰਦਾ, ਉਹ ਧਰਨਾ ਵੀ ਲਾ ਦਿੰਦੇ ਆ। ਆਪਾਂ ਦੇਖਿਆ ਨਾ ਪਿਛਲੇ ਸਮੇਂ ਦੇ ਵਿੱਚ ਆਪਦੇ ਬਕਾਏ ਦੇ ਲਈ 1 ਲੱਖ ਕਰੋੜ ਰੁਪਇਆ ਖੜਾ ਇੱਕ ਸਟੇਟ ਦਾ, ਸਾਊਥ ਦੀ ਦਾ, ਔਰ ਉਹਨਾਂ ਦੇ ਮੁੱਖ ਮੰਤਰੀ ਨੇ
ਪਿਨਰੀ ਵਿਜਨ ਸੀਗੇ ਸ਼ਾਇਦ, ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ, ਉਹਨਾਂ ਨੇ ਧਰਨਾ ਲਾਤਾ ਸੀ ਦਿੱਲੀ ਦੇ ਵਿੱਚ। ਕੀ ਇਹਨਾਂ ਦੇ ਵਿੱਚ ਇੰਨੀ ਹਿੰਮਤ ਹੈ ਸ਼ਰਮਾ ਜੀ? ਜੀ ਅਗਲੀ ਗੱਲ ਕਰੀਏ, ਬੜੀ ਮੰਦਭਾਗੀ ਘਟਨਾ ਵਾਪਰੀ ਸ਼ਰਮਾ ਜੀ, ਵਰਿੰਦਾਵਨ ਦੇ ਵਿੱਚ ਕਿਸ਼ਤੀ ਪਲਟੀ ਹੈ ਜੀ। ਪੰਜਾਬ ਦੇ ਸ਼ਰਧਾਲੂ ਸਨ। 10 ਮੌਤਾਂ ਦੇ ਬਾਰੇ ਹਾਲੇ ਤੱਕ ਪੁਸ਼ਟੀ ਹੋ ਸਕੀ ਹੈ ਜੀ, ਅੰਕੜਾ ਸ਼ਾਇਦ ਵੱਧ ਵੀ ਸਕਦਾ ਜੀ। ਪ੍ਰਵੀਨ ਜੀ, ਇਹ ਕਾਫੀ ਮੰਦਭਾਗੀ ਖਬਰ ਹੈ ਬਿਲਕੁਲ, ਕਿ ਜਗਰਾਉਂ ਖੇਤਰ ਨਾਲ ਸੰਬੰਧਿਤ ਵੱਡੀ ਗਿਣਤੀ ਸ਼ਰਧਾਲੂ ਵਰਿੰਦਾਵਨ ਗਏ। ਇੱਕੋ ਕ੍ਰਿਸ਼ਨ ਜੀ ਦੇ ਨਾਮ ਤੇ ਬਣਿਆ ਕਲੱਬ ਹੈ ਜਿਹਦੇ ਉਹ ਸਾਰੇ ਮੈਂਬਰ ਨੇ ਜੀ, ਤੇ ਉਹ ਇਕੱਠਿਆਂ ਜਾਂਦੇ ਨੇ, ਤੇ ਇਸ ਵਾਰ ਵੀ ਉਸੇ ਤਰ੍ਹਾਂ ਇਕੱਠਿਆਂ ਗਏ, ਪਰਿਵਾਰਾਂ ਸਮੇਤ ਗਏ। ਤੇ ਉੱਥੇ ਜਦੋਂ ਮਥੁਰਾ ਵਰਿੰਦਾਵਨ ਦੇ ਵਿੱਚ ਉਹਨਾਂ ਨੇ ਯਮੁਨਾ ਜੀ ਦੇ ਵਿੱਚ ਕਿਸ਼ਤੀ ਲਈ ਤੇ ਬਾਂਕੇ ਬਿਹਾਰੀ ਜੀ ਦੇ ਮੰਦਿਰ ਦੇ ਦਰਸ਼ਨਾਂ ਦੇ ਜਾਣ ਦੇ ਲਈ, ਤੇ ਉਹ ਕਸ਼ਤੀ ਦਾ ਸੰਤੁਲਨ ਵਿਗੜਿਆ ਜਾਂ ਕੀ ਹੋਇਆ, ਗਿਣਤੀ ਵੱਧ ਸੀ, ਕਿਉਂਕਿ 2-3 ਕਸ਼ਤੀਆਂ 'ਚ ਵੱਖ-ਵੱਖ ਸ਼ਰਧਾਲੂ 25 ਤੋਂ 30 ਸਵਾਰ ਸੀ, ਜਿਨ੍ਹਾਂ ਚੋਂ ਇੱਕ ਕਸ਼ਤੀ ਅਚਾਨਕ ਪਲਟੀ। ਦੁੱਖ ਦੀ ਗੱਲ ਇਹ ਹੈ ਕਿ ਕਿਸੇ ਵੀ ਸ਼ਰਧਾਲੂ ਨੇ ਲਾਈਫ ਜੈਕਟ ਵੀ ਨਹੀਂ ਪਾਈ ਹੋਈ ਸੀ। ਉਹ ਅੱਛਾ। ਹੁਣ ਇਹ ਸ਼ਰਧਾਲੂਆਂ ਨੇ ਅਣਦੇਖੀ ਕੀਤੀ ਆ ਉਹਦੀ, ਜਾਂ ਉਹ ਕਿਸ਼ਤੀ ਵਾਲਿਆਂ ਨੇ ਪਰਵਾਹ ਨਹੀਂ ਕਰਦੇ, ਉਹਨਾਂ ਨੂੰ ਪੈਸੇ ਬਟੋਰਨ ਦੀ ਕਾਹਲ ਰਹਿੰਦੀ ਹੈ। ਇਹ ਕਿਸ ਪੱਧਰ ਤੇ ਗੜਬੜ ਹੈ, ਇਹ ਵੀ ਜਾਂਚ ਦਾ ਵਿਸ਼ਾ। ਤੇ ਪ੍ਰਸ਼ਾਸਨ ਉੱਥੇ ਕੀ ਕਰਦਾ ਫਿਰ, ਜਦੋਂ ਐਡੀ ਵੱਡੀ ਗਿਣਤੀ ਸ਼ਰਧਾਲੂ ਆਉਂਦੇ ਨੇ, ਇੰਨੀਆਂ ਕਿਸ਼ਤੀਆਂ ਉੱਥੇ ਲਗਾਤਾਰ ਚੱਲਦੀਆਂ ਨੇ, ਉਹਨਾਂ ਦੀ ਨਜ਼ਰਸਾਨੀ ਕੀ ਹੈ? ਹੁਣ ਠੀਕ ਹੈ, ਸਾਰੀਆਂ ਟੀਮਾਂ ਆ ਗਈਆਂ, ਬਚਾਅ ਕਾਰਜ ਕੱਲ ਰਾਤ ਦੇ ਚੱਲੇ ਨੇ। 10 ਦੀਆਂ ਮੌਤਾਂ ਦੀ ਪੁਸ਼ਟੀ ਤਾਂ ਦੇਰ ਰਾਤ ਹੋ ਗਈ ਸੀ। ਠੀਕ ਹੈ ਜੀ। ਉਸ ਸਮੇਂ ਤੱਕ ਪਤਾ ਲੱਗ ਰਿਹਾ ਸੀਗਾ ਕਿ 12-15 ਸ਼ਰਧਾਲੂ ਜਿਹੜੇ ਜ਼ਖਮੀ ਹਾਲਤ 'ਚ ਨੇ ਉਹ ਬਚਾ ਲਏ, ਕੱਢਦੇ ਗਏ ਨੇ, ਪਰ 5-7 ਦੀ ਅਜੇ ਵੀ ਪਤਾ ਨਹੀਂ ਲੱਗ ਰਿਹਾ ਸੀ, ਥੋ ਪਤਾ ਪਾਣੀ ਚੋਂ ਨਹੀਂ ਲੱਭ ਰਹੇ ਸੀ। ਦਾ ਮਤਲਬ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਉਹ ਵੀ ਮਤਲਬ ਕਿ ਇਸ ਦੁਨੀਆ 'ਚ ਨਹੀਂ ਰਹੇ ਹੋਣਗੇ, ਤੇ ਉਹ ਗਿਣਤੀ ਵਧਣ ਦਾ ਖਦਸ਼ਾ ਸਾਡੇ ਸਾਹਮਣੇ ਖੜਾ ਜੀ। ਮੁੱਖ ਮੰਤਰੀ ਨੇ ਵੀ ਅਫਸੋਸ ਪ੍ਰਗਟਾਇਆ, ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਨੇ, ਰਾਜਨੀਤਿਕ ਧਿਰਾਂ ਨੇ ਵੀ ਦੁੱਖ ਪ੍ਰਗਟਾਇਆ। ਪਰਿਵਾਰ ਨਾਲ ਤਾਲਮੇਲ ਕੀਤਾ ਜਾ ਰਿਹਾ, ਮਤਲਬ ਕਈ ਤਾਂ ਇੱਕ ਪਰਿਵਾਰ ਦੇ ਤਾਂ ਮੈਂ ਖਿਆਲ 5 ਜਾਂ 6 ਜੀਓ ਸੀ ਜਿਹੜੇ ਸਾਰੇ ਇਕੱਠੇ, ਤੇ ਉਹ ਤੋਂ ਇਲਾਵਾ ਪਤੀ ਪਤਨੀ, ਪਿਓ ਧੀ, ਏਦਾਂ ਕੁਛ ਹੈਗੇ, ਜਿਹੜੀ ਇਹ ਗਿਣਤੀ ਜਿਹੜੀ ਸਾਹਮਣੇ ਆ ਰਹੀ ਹੈ। ਬਹੁਤ ਮੰਦਭਾਗੀ ਖਬਰ ਹੈ, ਤੇ ਹੁਣ ਇਹਦੀ ਜਾਂਚ ਹੋਏਗੀ। ਠੀਕ ਹੈ, ਪਰਿਵਾਰਾਂ ਨੂੰ, ਪਿੱਛੇ ਵਾਲਿਆਂ ਨੂੰ ਕੁਝ ਮੁਆਵਜ਼ਾ ਮਿਲ ਗਿਆ, ਪਰ ਜਿਹੜੇ ਜੀ ਗਏ ਉਹ ਨਹੀਂ ਮੁੜਦੇ ਹੁੰਦੇ। ਉਹ ਖਾਸ ਕਰਕੇ ਇਸ ਤਰੀਕੇ ਨਾਲ ਜਦੋਂ ਇਕੱਠਾ ਕੋਈ ਹਾਦਸਾ ਵਾਪਰਦਾ, ਫਿਰ ਵੱਡੀ ਦੁਖਦਾਈ ਫੀਡ ਤਾਂ ਇੱਕ ਵਾਰ ਹੁੰਦੀ ਹੈ ਪਿੱਛੇ ਜੀ। ਬਿਲਕੁਲ। ਤੇ ਜਾਂਦੇ ਜਾਂਦੇ ਚਰਚਾ ਕਰਦੇ ਚੱਲੀਏ, ਜਿਹੜਾ ਦੁਨੀਆ ਭਰ ਦੇ ਵਿੱਚ ਕੌਮਾਂਤਰੀ ਪੱਧਰ ਤੇ ਇੱਕ ਅਜਿਹਾ ਮਸਲਾ, ਜਿਸ ਦੇ ਮਸਲੇ ਦੇ ਵਿੱਚ ਹਰੇਕ ਦਾ ਹੀ ਕੰਨ ਤੇ ਹਰੇਕ ਦੀ ਅੱਖ ਵੀ ਆ, ਬੰਦਾ ਦੇਖਣਾ ਵੀ ਚਾਹੁੰਦਾ, ਸੁਣਨਾ ਵੀ ਚਾਹੁੰਦਾ। ਈਰਾਨ ਤੇ ਅਮਰੀਕਾ ਦੀ ਅੱਜ ਸਮਝੌਤੇ ਦੀ ਗੱਲਬਾਤ ਆ, ਪਰ ਕਈ ਸ਼ੰਕੇ ਨੇ ਜਿਹੜੇ ਬਰਕਰਾਰ ਨੇ ਸ਼ਰਮਾ ਜੀ। ਦੇਖੋ, ਬਿਲਕੁਲ ਅੱਜ ਸ਼ਨੀਵਾਰ ਹੈ ਤੇ ਅੱਜ ਇਸਲਾਮਾਬਾਦ ਦੇ ਵਿੱਚ ਬੈਠਕ ਹੋਣੀ ਹੈ। 4 ਨੁਮਾਇੰਦੇ ਉਹਦੇ ਵਿੱਚ ਪਾਕਿਸਤਾਨ ਦੇ ਨੇ, ਜਿਨ੍ਹਾਂ ਨੇ ਗੱਲਬਾਤ 'ਚ ਸਿੱਧੇ ਰੂਪ 'ਚ ਹਿੱਸਾ ਲੈਣਾ ਜੀ। ਉਹਨਾਂ ਦੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ, ਫੌਜ ਮੁਖੀ ਨੇ, ਉਹਨਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ, ਇਸੇ ਤਰ੍ਹਾਂ ਉਪ ਰਾਸ਼ਟਰਪਤੀ ਦੀ ਅਗਵਾਈ 'ਚ ਅਮਰੀਕਾ ਦਾ ਵਫਦ ਹੈ, ਤੇ ਇਸੇ ਤਰ੍ਹਾਂ ਮਤਲਬ ਕਿ ਉਹਨਾਂ ਦੇ ਸੰਸਦੀ ਮੁਖੀ ਤੇ ਵਿਦੇਸ਼ ਮੰਤਰੀ ਤੇ ਉਪ ਵਿਦੇਸ਼ ਮੰਤਰੀ ਈਰਾਨ ਦੇ 3 ਨੁਮਾਇੰਦਿਆਂ ਦੇ ਮਤਲਬ ਇਹ ਬੈਠਕ ਦੇ ਵਿੱਚ। ਉਸ ਤੋਂ ਬਾਅਦ ਬਾਕੀ ਅਮਲਾ ਫਾਲਾ ਸਾਰਾ ਪਾਕਿਸਤਾਨ ਨੇ ਵਿਚੋਲੇ ਦੀ ਭੂਮਿਕਾ ਨਿਭਾਈ। ਪਰ ਪਹਿਲੇ ਦਿਨ ਤੋਂ ਹੀ ਇਹ ਸਾਹਮਣੇ ਆ ਰਿਹਾ ਸੀਗਾ ਵੀ ਜਿਹੜੀ ਸੀਜ਼ ਫਾਇਰ ਦੀ ਕੜੀ ਹੈ ਤੇ ਜਿਹੜੀ ਸਮਝੌਤੇ ਲਈ ਬੈਠਣ ਦੀ ਕਵਾਇਦ, ਉਹ 'ਚ ਇਜ਼ਰਾਈਲ ਨਹੀਂ ਹੈ ਕਿਤੇ। ਠੀਕ ਹੈ। ਤੇ ਇਜ਼ਰਾਈਲ ਬਾਹਰ ਹੈ, ਤੇ ਇਜ਼ਰਾਈਲ ਲਗਾਤਾਰ ਲਿਬਨਾਨ ਤੇ ਹਮਲੇ ਕਰਦਾ, ਇੱਕ ਦਿਨ 'ਚ 300 ਤੋਂ ਵੱਧ ਲੋਕਾਂ ਦੀ, ਆਮ ਲੋਕਾਂ ਦੀ ਜਾਨ ਲੈ ਲੈਂਦਾ ਹੈ। ਇਹਦੇ ਉੱਤੇ ਈਰਾਨ ਇਤਰਾਜ਼ ਪ੍ਰਗਟਾਉਂਦਾ, ਫਿਰ ਇਸ ਸਥਿਤੀ 'ਚ ਤਾਂ ਗੱਲਬਾਤ ਨਹੀਂ ਕਰਾਂਗੇ। ਠੀਕ ਹੈ। ਤੇ ਨਾ ਅਸੀਂ ਹੋਰਮੁਜ਼ ਖੋਲਾਂਗੇ, ਨਾ ਅਸੀਂ ਇਹ ਗੋਲੀਬਾਰੀ ਦੇ ਵਿੱਚ ਗੱਲਬਾਤ ਕਰਾਂਗੇ, ਤੇ ਸਾਡੇ ਪੁਰਾਣੇ ਜਿਹੜੇ ਪੈਸੇ ਖੜੇ ਨੇ ਪਹਿਲਾਂ ਉਹ ਅਦਾ ਕਰੋ, ਫਿਰ ਗੱਲਬਾਤ ਕਰਾਂਗੇ। ਅਮਰੀਕਾ ਦੇ ਉਪ ਰਾਸ਼ਟਰਪਤੀ ਜਾ ਚੜ੍ਹਨ ਲੱਗਿਆ ਕਹਿੰਦੇ ਆ ਕਿ ਚਲਾਕੀਆਂ ਨਾ ਕਰੇ ਈਰਾਨ, ਮੈਂ ਤੁਰ ਪਿਆ, ਗੱਲਬਾਤ ਲਈ ਆ ਜਾਊਗੀ। ਤੇ ਉਧਰ ਰਾਸ਼ਟਰਪਤੀ ਟਰੰਪ ਹੋਰੀ ਕਹਿ ਰਹੇ ਨੇ ਵੀ ਨਹੀਂ, ਲਿਬਨਾਨ ਤਾਂ ਸ਼ਾਮਲ ਹੀ ਨਹੀਂ ਸੀ ਸੀਜ਼ ਫਾਇਰ ਦੇ ਵਿੱਚ, ਏਦਾਂ ਨਹੀਂ ਹੋ ਸਕਦਾ। ਤੇ ਉਹ ਕਹਿੰਦੇ ਵੀ ਏਦਾਂ ਵੀ ਨਹੀਂ ਹੁੰਦਾ ਫਿਰ ਕਿ ਅੱਧੀ ਜੰਗ ਰੋਕ ਕੇ ਅੱਧੀ ਗੱਲ ਕਰ ਲਈਏ, ਜਦੋਂ ਸਾਰੀਆਂ ਜੰਗ ਰੋਕ ਕੇ ਹੀ ਗੱਲ ਹੋਊਗੀ ਜੇ ਹੋਊਗੀ, ਤਾਂ ਅਸੀਂ ਵੀ ਇਹ ਤੋਂ ਬਿਨਾਂ ਗੱਲ ਕਰਦੇ। ਤੇ ਇਹਦੇ ਵਿਚਾਲੇ ਸਾਰਿਆਂ ਦੀ ਨਜ਼ਰ ਲਿਬਨਾਨ ਤੇ ਸੀ ਕਿ ਲਿਬਨਾਨ ਕੀ ਲੈਂਦਾ। ਉਹਨੇ ਪਾਕਿਸਤਾਨ ਨੂੰ ਵੀ ਪੁੱਛਿਆ ਕਿ ਮੈਂ ਕਿਉਂ ਨਹੀਂ ਸੀਜ਼ ਫਾਇਰ ਦਾ ਹਿੱਸਾ ਹੈਗਾ, ਮੇਰੇ ਬਾਰੇ ਇਹ ਕਿਉਂ ਨਹੀਂ ਵਿੱਚ ਗਏ, ਦੱਸੋ ਤੁਸੀਂ ਕੀ ਕਹਿੰਦੇ ਹੋ। ਉਧਰ ਇਜ਼ਰਾਈਲ ਨੂੰ ਦੇਖਿਆ ਜਾ ਸਕੇ ਕਿ ਇਜ਼ਰਾਈਲ ਆਪ ਖੁਦਰਾ ਹੋ ਗਿਆ, ਅਮਰੀਕਾ ਦੇ ਹੱਥੋਂ ਨਿਕਲ ਗਿਆ ਹੈ, ਜਾਂ ਉਹ ਉਸਨੂੰ ਕਵਰ ਕਰ ਰਿਹਾ ਅਮਰੀਕਾ, ਜਾਣ ਕੇ ਦਿਖਾਉਣ ਲਈ ਕਿ ਹੈ ਤਾਂ ਆਪ ਖੁਦਰਾ, ਪਰ ਮੈਂ ਜਚਾਵਾਂ ਇਹ ਕਿ ਨਹੀਂ ਮੇਰੇ ਕਹੇ ਤੇ ਹੀ ਹੋ ਰਹੀ ਹੈ ਸਾਰੀ ਕਾਰਵਾਈ। ਜੀ ਸਹੀ। ਪਰ ਫਿਰ ਵੀ ਜਦੋਂ ਇਹ ਗੱਲਬਾਤ ਟੁੱਟਦੀ ਦਿਖੀ, ਈਰਾਨ ਨੇ ਸਪਸ਼ਟ ਕਿਹਾ ਕਿ ਮੈਂ ਇਸ ਸਥਿਤੀ 'ਚ ਗੱਲ ਨਹੀਂ ਕਰਨੀ। ਠੀਕ ਹੈ। ਤਦ ਇੱਕ ਵਾਰ ਫਿਰ ਵਿਸ਼ਵ ਪੱਧਰ ਦੇ ਉੱਤੇ ਹੱਥਾਂ ਪੈਰਾਂ ਦੀ ਪਈ, ਰੂਸ ਹੋਵੇ, ਚੀਨ ਹੋਵੇ, ਕੁਝ ਹੋਰ ਮੁਲਕ ਹੋਵੇ, ਉਹਨਾਂ ਨੇ ਬੈਕਡੋਰ ਫਿਰ ਗੱਲਬਾਤ ਤੋਰੀ ਜੀ। ਸੋ ਇੱਕ ਵਾਰ ਉਮੀਦ ਬੱਝੀ ਹੈ, ਕਿਉਂਕਿ ਕੱਲ ਦੇਰ ਸ਼ਾਮ ਤੱਕ ਸਾਡੇ ਤੱਕ ਇਹੀ ਜਾਣਕਾਰੀ ਸੀ ਕਿ ਅਜੇ ਤੱਕ ਈਰਾਨੀ ਵਫਦ ਪਾਕਿਸਤਾਨ ਨਹੀਂ ਪਹੁੰਚਿਆ, ਪਰ ਹੁਣ ਤੜਕਸਾਰ ਉੱਠਦਿਆਂ ਨੂੰ ਪਤਾ ਲੱਗਾ ਕਿ ਈਰਾਨੀ ਵਫਦ ਪਾਕਿਸਤਾਨ ਪਹੁੰਚ ਗਿਆ।
ਜੀ ਸਹੀ। ਸੋ ਇਹ ਪਹੁੰਚਣ ਤੋਂ ਬਾਅਦ ਇਹ ਗਰੰਟੀ ਤਾਂ ਨਹੀਂ ਕਿ ਗੱਲਬਾਤ 'ਚੋਂ ਹਿੱਸਾ ਲੈਣਗੇ ਜਾਂ ਨਹੀਂ ਲੈਣਗੇ, ਪਰ ਇਹ ਆਸ ਜ਼ਰੂਰ ਜਾਗ ਗਈ ਕਿ ਹੁਣ ਗੱਲਬਾਤ ਦੀ ਸੰਭਾਵਨਾ ਹੈਗੀ ਹੈ, ਜੇ ਅੱਜ ਨਹੀਂ ਤਾਂ ਕੱਲ ਨੂੰ ਨਹੀਂ ਤਾਂ ਪਰਸੋਂ, ਕਿਉਂਕਿ ਜਿਹੜੇ ਮਾਹਰ ਨੇ ਯੁੱਧ ਨੀਤੀਆਂ ਦੇ, ਉਹਨਾਂ ਦਾ ਮੰਨਣਾ ਹੈ ਕਿ ਜੇ ਇੱਕ ਵਾਰ ਯੁੱਧ ਰੁਕ ਕੇ ਗੱਲਬਾਤ ਦੀ ਗੱਲ ਤੁਰੇ ਤਾਂ ਗੱਲਬਾਤ ਹੁੰਦੀ ਜ਼ਰੂਰ ਹੈ। ਸਹੀ ਗੱਲ। ਹੁਣ ਦੁਬਾਰਾ ਯੁੱਧ ਹੋਣ ਦੀ ਉਹਨੇ ਅਸਾਰ ਨਹੀਂ ਹੈਗੇ, ਪਰ ਮੈਂ ਉਹਨਾਂ ਦੀ ਮਹਾਰਤ ਨੂੰ ਜਦੋਂ ਦੇਖਦਾ, ਉਹਨਾਂ ਦੇ ਪੁਰਾਣੇ ਤਜਰਬਿਆਂ ਚੋਂ ਗੱਲ ਕਰਦੇ ਨੇ, ਮੈਂ ਦੇਖਦਾ ਕਿ ਉਹ ਸਾਰੇ ਤਜਰਬਿਆਂ ਦੇ ਦਰਮਿਆਨ ਕਦੇ ਟਰੰਪ ਵਰਗਾ ਲੀਡਰ ਨਹੀਂ ਸੀ। ਜੀ ਜੀ। ਤੇ ਹੁਣ ਟਰੰਪ ਵਰਗੇ ਦਾ ਪਤਾ ਨਹੀਂ, ਉਹ ਹਜੇ ਵੀ ਕਹੀ ਜਾਂਦਾ ਮੈਂ ਤਾਂ ਹੋਰ ਤਿਆਰੀ ਕਰ ਲਈ, ਯੁੱਧ ਬਹੁਤ ਤਿਆਰ ਨੇ, ਮੈਂ ਤਾਂ ਬੜਾ ਅਟੈਕ ਕਰ ਦੂੰ, ਮੈਂ ਤਾਂ ਐਂ ਕਰ ਦੂੰ। ਸੋ ਇਸ ਲਈ ਖਤਰਾ ਵੀ ਖੜਾ ਤੇ ਉਮੀਦ ਵੀ ਖੜੀ ਹੈ, ਤੇ ਉਮੀਦ ਕਰਦੇ ਹਾਂ ਕਿ ਉਮੀਦ ਵੱਡੀ ਹੋਵੇ ਤੇ ਗੱਲਬਾਤ ਹੋਵੇ ਤੇ ਸ਼ਾਂਤੀ ਵਰਤੇ। ਜੀ ਬਿਲਕੁਲ, ਸ਼ਾਂਤੀ ਤਾਂ ਹੋਣੀ ਚਾਹੀਦੀ, ਦੁਨੀਆ ਭਰ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਸ਼ਰਮਾ ਜੀ, ਅਸੀਂ ਉਮੀਦ ਵੀ ਇਹੀ ਕਰਦੇ ਹਾਂ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬੀ ਰੇਡੀਓ ਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ ਐਸਏ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।